ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਹਰਵਿੰਦਰ ਸਿੰਘ ਕੰਗ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਰਵਿੰਦਰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਮਾਫੀ ਚਾਹੁੰਦਾ। ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜਿਹਾ ਆਖਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੇ ਬਾਬਤ ਤੇ ਉਹਨੂੰ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਜਾਂ ਬਿਜ਼ਨਸ ਵਿੱਚ ਯੂਜ਼ ਕਰ ਸਕਦੇ ਹੋ ਤੇ ਉਹਨੂੰ ਹੋਰ ਸੌਖਿਆਂ ਕਰ ਸਕਦੇ ਹੋ ਜਾਂ ਬਿਜ਼ਨਸ ਨੂੰ ਵਿੱਚ ਹੋਰ ਵਾਧੇ ਕਰ ਸਕਦੇ ਹੋ। ਸੋ ਜੋ ਵੀ ਮਾਰਕੀਟ ਦੇ ਵਿੱਚ ਟ੍ਰੈਂਡ ਚੱਲ ਰਹੇ ਹੁੰਦੇ ਲੇਟੈਸਟ, ਅਸੀਂ ਤੁਹਾਡੇ ਨਾਲ ਰਿਸਰਚ ਕਰਕੇ ਤੇ ਸੌਖੇ ਸਿੱਧੇ ਸਪਸ਼ਟ ਅੱਖਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਉਹਨੂੰ ਪਹੁੰਚਾਇਆ ਜਾਵੇ। ਬਿਲਕੁਲ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਨੀ ਜੇ ਟੇਰਕੇਨਾ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਹਰਵਿੰਦਰ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਾਂਗੇ, ਕਿਹੜੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਆਪਣੀ ਗੱਲਬਾਤ ਹੋਊਗੀ ਜੀ? ਜੀ, ਅੱਜ ਕਾਫੀ ਕੁਛ ਜਿਹੜਾ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਹੈ ਨਾ, ਜਿਹੜਾ ਪਿਛਲਾ ਹਫਤਾ ਨਿਕਲਿਆ ਰਾਜਕਰਨ, ਇਹਦੇ ਵਿੱਚ ਇੰਨੀਆਂ ਕੁ ਜ਼ਿਆਦਾ ਅਪਡੇਟਸ ਆਈਆਂ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇਸ ਹਿਸਾਬ ਨਾਲ ਡਿਸਾਈਡ ਕੀਤਾ ਕਿ ਆਪਾਂ ਨਾ ਜੋ ਵਾਪਰਿਆ ਘਟਨਾਕ੍ਰਮ ਟੈਕਨੋਲੋਜੀ ਦੇ ਵਰਲਡ ਦੇ ਵਿੱਚ, ਆਪਾਂ ਉਹਨਾਂ ਕਾਫੀ ਨਿਊਜ਼ ਨੂੰ ਟੱਚ ਕਰਾਂਗੇ ਕਿਉਂਕਿ ਇਹਦੇ ਵਿੱਚ ਆਪਣੇ ਲੋਕਾਂ ਦਾ ਇੰਟਰਸਟ ਵੀ ਆ ਤੇ ਉਹਦੇ ਵਿੱਚ ਆਪਾਂ ਦਾ ਜਿਹੜਾ ਉਹ ਤੋਂ ਸਾਨੂੰ ਜਾਣਕਾਰੀ ਵੀ ਕੀ ਮਿਲੇਗੀ ਕਿ ਫਿਊਚਰ ਵਿੱਚ ਕੀ ਆ ਰਿਹਾ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰਨੀ ਉਹ ਕਰ ਰਹੇ ਕਿ ਇੰਟਰਨੈਸ਼ਨਲ ਜੀਓ ਪੋਲਿਟਿਕਸ ਦੇ ਵਿੱਚ ਸਿੱਖਾਂ ਦੇ ਬਾਬਤ ਬਹੁਤ ਕੁਛ ਚੱਲ ਰਿਹਾ ਖਾਸ ਤੌਰ ਦੇ ਉੱਤੇ, ਹੈ ਨਾ। ਅੱਜ ਜਿਹੜੀ ਕੈਨੇਡਾ ਦੀ ਖਬਰ ਹੁਣੇ ਆਈ ਆ ਥੋੜਾ ਸਮਾਂ ਪਹਿਲੇ, ਉਹਦੇ ਵਿੱਚ ਇਹ ਆ ਕਿ ਜਿਹੜੇ ਇੰਡੀਅਨ ਡਿਪਲੋਮੈਟਸ ਆ ਉਹਨਾਂ ਨੂੰ ਕੱਢਿਆ ਗਿਆ 6 ਕੈਨੇਡਾ ਦੇ ਵਿੱਚ, ਕਿ ਬਾਅਦ ਵਿੱਚ ਉਹਦਾ ਕਲੇਮ ਏਦਾਂ ਹੋਇਆ ਕਿ ਉਹ ਜਿਹੜੇ ਆ ਇੰਡੀਆ ਨੇ ਰੀਕਾਲ ਕਰ ਲਏ ਜੋ ਵੀ। ਤਾਂ ਉਹਦੇ ਵਿੱਚ ਰਾਜਕਰਨ ਮੈਨੂੰ ਆਪਣੇ ਸਰੋਤਿਆਂ ਨੂੰ ਜਾਂ ਵਿਊਅਰਸ ਨੇ ਦੱਸਦੇ ਕਿ ਅਸੀਂ ਇਹਦੇ ਉੱਪਰ ਇੱਕ ਡੈਡੀਕੇਟਡ ਟਾਕ ਸ਼ੋ ਕੀਤਾ ਕਿ ਜਿਹੜੇ ਇੰਟਰਨੈਸ਼ਨਲ ਸਨੂਪਿੰਗ ਜਾਂ ਹਨਾ ਜਿਹੜੀ ਵੀ ਜਾਣਕਾਰੀ ਜਸੂਸੀਆਂ ਹੁੰਦੀਆਂ ਉਹ ਕਿਸ ਤਰ੍ਹਾਂ ਹੁੰਦੀਆਂ, ਉਹਦੇ ਵਿੱਚ ਕਿਹੜੀ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾ ਰਿਹਾ ਉਹਦੀ, ਹੈ ਨਾ। ਉਹਦੇ ਤੇ ਇੱਕ ਆਪਾਂ ਡੈਡੀਕੇਟਡ ਟਾਕ ਸ਼ੋ ਕੀਤਾ ਸੀ। ਉਹ ਸਾਡੇ ਸਰੋਤੇ ਪੰਜਾਬੀ ਟੈਕ ਟਾਕ ਦੇ ਵਿੱਚ ਉਹਨੂੰ ਜ਼ਰੂਰ ਸੁਣ ਜੇ ਉਹਦੇ ਬਾਰੇ ਜਾਣਕਾਰੀ ਚਾਹੁੰਦੇ ਹੋਣ। ਤੇ ਉਹ ਬੜਾ ਵਧੀਆ ਇੰਟਰਸਟਿੰਗ ਟੌਪਿਕ ਹੈਗਾ ਇਸ ਚੀਜ਼ ਦੇ ਉੱਪਰ। ਪੂਰਾ ਆਪਣਾ ਤਕਰੀਬਨ 1 ਘੰਟੇ ਦੇ ਕਰੀਬ ਦਾ ਟਾਕ ਸ਼ੋ ਹੈਗਾ। ਸੋ ਉਹਨੂੰ ਜਿਹਦੇ ਬਾਰੇ ਜਾਣਕਾਰੀ ਲੈ ਸਕਦੇ, ਕਿੱਦਾਂ ਫੋਨ ਟੈਪਿੰਗ ਹੁੰਦੀ ਆ, ਹਨਾ। ਫੋਨ ਟੈਪਿੰਗ ਤੋਂ ਪਹਿਲਾਂ ਜਿਹੜੇ ਆ ਮੈਸੇਜਿਸ ਆ ਉਹਨਾਂ ਨੂੰ ਕਿੱਦਾਂ ਐਨਕ੍ਰਿਪਸ਼ਨ ਕੀਤੀ ਜਾਂਦੀ ਸੀ, ਡੀਕ੍ਰਿਪਸ਼ਨ ਟੈਕਨੋਲੋਜੀ, ਹਨਾ। ਤੇ ਉਹ ਆਪਾਂ ਉਹਨੂੰ ਜ਼ਰੂਰ ਸੁਣਿਆ, ਉਹਦੇ ਨਾਲ ਤੁਹਾਨੂੰ ਕਾਫੀ ਜਿਹੜੀ ਚੀਜ਼ਾਂ ਸਮਝ ਆ ਜਾਣਗੀਆਂ ਤੇ ਉਹ ਵੀ ਅੱਜ ਕੱਲ੍ਹ ਸਮਝ ਆ ਜੂਗੀ ਵੀ ਜਿਹੜੀ ਆਪਾਂ WhatsApp ਜਾਂ ਹੋਰ ਸਿਕਿਉਰ ਮੈਸੇਜਿੰਗ ਪਲੇਟਫਾਰਮਸ ਜਿਹੜੇ ਆਪਾਂ ਵਰਤਦੇ ਹਾਂ, ਸਾਨੂੰ ਦੇਖਣ ਨੂੰ ਇਹ ਲੱਗਦਾ ਕਿ ਅਸੀਂ ਬਹੁਤ ਸਿਕਿਉਰ ਆ, ਤੇ ਪਰ ਉਹ ਸਿਕਿਉਰ ਨਹੀਂ ਹੁੰਦੇ। ਉਹਦੀ ਜਾਣਕਾਰੀ ਕਿੱਦਾਂ ਬਾਹਰ ਹੁੰਦੀ ਆ ਜਾਂ ਜਿਹੜੇ ਅਥਾਰਟੀਜ਼ ਉਹਦੀ ਜਾਣਕਾਰੀ ਕਿੱਦਾਂ ਲੈ ਲੈਂਦੀਆਂ, ਉਹਨੂੰ ਤੁਸੀਂ ਉਹਦੇ ਉੱਤੇ ਸੁਣ ਸਕਦੇ ਹੋ ਜਾਂ ਵੇਖ ਸਕਦੇ। ਬਿਲਕੁਲ। ਉਧਰ ਹਰਵਿੰਦਰ, ਆਈ ਹੈਵ ਟੂ ਟੈਲ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣੇ ਜਸਟਿਨ ਟਰੂਡੋ ਹੁਣਾਂ ਨੇ ਵੀ ਆਪਣਾ ਪ੍ਰੈਸ ਕਾਨਫਰੰਸ ਕੀਤੀ ਸਵੇਰੇ। RCMP ਵਾਲਿਆਂ ਨੇ ਵੀ ਜਿਹੜੀ ਉਹ ਕੀਤੀ ਸੀਗੀ। ਕੈਨੇਡੀਅਨ ਲੋਕਾਂ ਨੂੰ ਖਤਰਾ ਜਿਹੜਾ ਉਹ ਦੱਸਿਆ। ਜਿਹੜੀ ਮਿਲਾਨ ਜੋਲੀ ਸੀਗੀ, ਜਿਹੜੇ ਫੋਰਨ ਮਿਨਿਸਟਰ ਆ ਉੱਥੋਂ ਦੇ, ਉਹਨਾਂ ਨੇ ਕਿਹਾ ਵੀ ਜਦੋਂ ਤੋਂ ਇਹਨਾਂ ਨੇ ਟਰੂਡੋ ਹੁਣਾਂ ਨੇ ਐਲੀਗੇਸ਼ਨ ਲਾਏ ਸੀਗੇ ਇੰਡੀਆ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਇਨਫੈਕਟ ਵਾਇਲੈਂਸ ਹੋਰ ਵਧੀ ਆ। ਵੀ ਉਹਨਾਂ ਨੇ ਜਿਹੜਾ ਇਸ ਪਾਸੇ ਵੱਲ ਨੂੰ ਕੀਤਾ ਆ। ਉਧਰ US ਨੇ ਨਿਖਿਲ ਗੁਪਤਾ ਨੂੰ ਤਾਂ ਆਪਣੇ ਹਵਾਲਗੀ ਉਹਦੀ ਲੈ ਲਈ ਸੀ। ਹੁਣ ਇੰਡੀਆ ਵਾਲਾ US ਨੂੰ ਖੁਸ਼ ਕਰਨ ਦੇ ਲਈ ਇਹ ਕਹਿ ਰਿਹਾ ਵੀ ਜਿਹੜਾ CC1 ਜਿਹਦਾ ਨਾਮ ਆ ਉਸ ਰਿਪੋਰਟ ਦੇ ਵਿੱਚ, ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਆ। ਸੋ ਬਹੁਤ ਯਾਦਵ ਸੀ ਸ਼ਾਇਦ, ਹਾਂਜੀ, ਯਾਦਵ ਕਰਕੇ, ਬਿਲਕੁਲ। ਜਿਹੜਾ ਰॉ ਦਾ ਏਜੰਟ ਸੀ, ਜਿਹਨੂੰ ਸਿੱਧਾ ਡਾਇਰੈਕਟਲੀ ਨਿਖਿਲ ਗੁਪਤਾ ਜਵਾਬਦੇਹ ਹੁੰਦਾ ਸੀਗਾ। ਸੋ ਉਹਨੂੰ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ। ਸੋ ਲੈਟਸ ਸੀ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਆ। ਪਰ ਗਹਿਮੀ ਆ ਇਸ ਟਾਈਮ ਪੂਰੀ ਜਿਹੜੀ ਉਹ ਬਣੀ ਪਈ ਆ। ਕਿਸ ਤਰੀਕੇ ਦੇ ਨਾਲ ਭਾਰਤ ਸਿਆਸੀ ਦਖਲਅੰਦਾਜ਼ੀ ਕਰ ਰਿਹਾ ਹਰ ਇੱਕ ਤਰੀਕੇ ਦੇ ਨਾਲ। ਤੇ ਹਰਵਿੰਦਰ, ਇਹ ਵੀ ਕਹਿਣਾ ਕੋਈ ਗਲਤ ਨਹੀਂ ਆ
ਵੀ ਉਹ IT ਦਾ ਸਹਾਰਾ ਲੈ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵੀ ਉਹ ਇਸ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ ਰਾਜਕਰ ਨਾ ਮੇਰੇ ਤੋਂ ਨਾ ਮੈਂ ਸੋਚ ਰਿਹਾ ਸੀ ਆਪਾਂ ਇੱਕ ਡੈਡੀਕੇਟਿਡ ਟਾਕ ਸ਼ੋ ਦੇ ਉੱਪਰ ਵੀ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਪਰ ਹਨਾ ਆਪਾਂ ਡਿਸ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਦੇ ਆਈ ਥਿੰਕ 2 ਟਾਕ ਸ਼ੋ ਆਲਰੇਡੀ ਕੀਤੇ ਆ, ਪਰ ਉਹਦੇ ਤੋਂ ਲੈਦਾ ਵੀ ਆਪਾਂ ਕਿਉਂਕਿ ਆ ਸਾਰੀ ਜਦੋਂ ਜਾਣਕਾਰੀ ਇਹਦੇ ਬਾਬਤ ਬੈਕ ਐਂਡ ਤੇ ਕੀ ਚੱਲ ਰਿਹਾ ਹੁਣ ਪਬਲਿਕ ਹੋ ਰਿਹਾ, ਰਿਪੋਰਟਰਸ ਵਾਸ਼ਿੰਗਟਨ ਪੋਸਟ ਖਾਸ ਤੌਰ ਦੇ ਉੱਤੇ ਤੇ ਜਿਹੜੇ ਹੋਰ ANI ਜਾਂ ਇੰਡੀਅਨ ਨਿਊਜ਼ ਦੇ ਵਿੱਚ ਵੀ ਕੁਝ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਉਹਦੇ ਵਿੱਚ ਇਹ ਹੈ ਵੀ ਕਿੱਦਾਂ ਇਹਨੂੰ ਯੂਜ਼ ਕੀਤਾ ਜਾਂਦਾ ਸੀ। ਸੋ ਉਹਦੇ ਬਾਰੇ ਵੀ ਆਪਾਂ ਡੈਡੀਕੇਟਿਡ ਇੱਕ ਟਾਕ ਸ਼ੋ ਜ਼ਰੂਰ ਕਰਾਂਗੇ, ਟੈਕਨੋਲੋਜੀ ਦਾ ਕਿਸ ਤਰ੍ਹਾਂ ਇਸ ਸਾਰੇ ਮਸਲੇ ਦੇ ਵਿੱਚ ਸਹਾਰਾ ਲਿਆ ਗਿਆ ਤੇ ਲਿਆ ਜਾ ਰਿਹਾ। ਸੋ ਚਲੋ ਇੱਕ ਡਿਫਰੈਂਟ ਟਾਪਿਕ ਆ। ਸੋ ਇਹ ਮੈਂ ਫਿਰ ਸਰੋਤਿਆਂ ਨੂੰ ਦੱਸਦਿਆਂ ਕਿ ਇਹਦੇ ਸੰਬੰਧਿਤ ਆਪਾਂ ਇੱਕ ਡੈਡੀਕੇਟਿਡ ਟਾਕ ਸ਼ੋ ਕੀਤਾ, ਉਹਨੂੰ ਸੁਣਿਓ ਜੇ ਤੁਹਾਡਾ ਇਹਦੇ 'ਚ ਇੰਟਰਸਟ ਹੈਗਾ ਤਾਂ। ਤੇ ਹਰਵਿੰਦਰ ਹੁਣ ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਸ ਪਾਸੇ ਵੱਲ ਨੂੰ ਵੱਧਦੇ, ਅੱਜ ਦੀਆਂ ਗੱਲਾਂ ਵੱਲ ਨੂੰ ਜਿਹੜਾ ਉਹ ਵੱਧਦੇ ਆ, ਅੱਗੇ ਕੀ ਦੁਨੀਆ ਦੇ ਵਿੱਚ AI ਨੂੰ ਲੈ ਕੇ ਖਾਸ ਕਰਕੇ ਜਿਹੜਾ ਉਹ ਚੱਲ ਰਿਹਾ ਉਹ ਵੀ ਚਰਚਾ ਜਿਹੜੀ ਉਹ ਚਲਾਉਂਦੇ ਆ। ਪਿਛਲੇ ਵੀਕ ਦੇ ਵਿੱਚ ਟੈਸਲਾ ਨੇ ਇੱਕ ਇਵੈਂਟ ਕੀਤੀ ਸੀ ਆਟੋਨਮਸ ਰੋਬੋ ਜਿਹੜੀਆਂ ਟੈਕਸੀਜ਼, ਤੇ ਉਹ ਇਵੈਂਟ ਜਿਹੜਾ ਹੋਇਆ ਐਪਲ ਦੀ ਇਵੈਂਟ ਦੇ ਵਿੱਚ ਕੁਝ ਖਾਸ ਨਵਾਂ ਚੀਜ਼ ਨਾ ਮਿਲਣ ਤੋਂ ਬਾਅਦ 'ਚ ਲੋਕਾਂ ਨੂੰ ਉਮੀਦਾਂ ਸੀਗੀਆਂ ਵੀ ਸ਼ਾਇਦ ਟੈਸਲਾ ਵਾਲਾ ਈਲਨ ਮਸਕ ਹੀ ਕੁਝ ਸਾਨੂੰ ਨਵੀਂ ਚੀਜ਼ ਜਿਹੜੀ ਉਹ ਪੇਸ਼ ਕਰੂਗਾ। ਹਾਂ, ਉਹਨੇ ਦਿਖਾਈਆਂ ਤਾਂ ਹੈਗੀਆਂ ਆ, ਪਰ ਓਵਰਆਲ ਲੋਕਾਂ ਦਾ ਨਜ਼ਰੀਆ ਇਹ ਰਿਹਾ ਵੀ ਕਾਈਂਡ ਆਫ ਡਿਜ਼ਾਸਟਰ ਸੀ। ਲੋਕਾਂ ਦਾ ਨਜ਼ਰੀਆ ਨਹੀਂ ਰਾਜਕਰ, ਉਹਦਾ ਜਿਹੜਾ ਸ਼ੇਅਰ ਪ੍ਰਾਈਸ ਉਹ ਵੀ ਤਕਰੀਬਨ 9% ਇਵੈਂਟ ਤੋਂ ਬਾਅਦ ਨੋਜ਼ ਡਾਈਵ ਹੋਈ ਆ। ਠੀਕ ਹੈ। ਤੇ ਉਹਦੇ ਵਿੱਚ ਜਿਹੜੇ ਖਾਸ ਤੌਰ ਤੇ ਮੈਂ ਗੱਲ ਕਰਾਂ ਤੇ JP Morgan ਉਹਨੇ ਕਿਹਾ ਕਿ ਦੈਟਸ ਇਟ, ਹੈਨਾ। ਇਹ ਛੋਟਾ, ਸਭ ਤੋਂ ਛੋਟਾ ਜਿਹਾ ਜਦੋਂ ਮੈਂ ਪੜ੍ਹਦਾ ਸੀ ਤੇ ਮੈਂ ਸੋਚਦਾ ਕਿ ਛੋਟੀ ਜਿਹੀ ਸਟੇਟਮੈਂਟ ਦੇ ਨਾਲ ਕਿੰਨੇ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਗਿਆ। ਦੈਟਸ ਇਟ ਦੇ ਨਾਲ, ਦੈਟਸ ਇਟ ਨਾ। ਕਿਉਂਕਿ ਉਹਦਾ ਕਾਰਨ ਇਹ ਵੀ ਹੈ ਨਾ ਰਾਜਕਰਨ ਕਿ ਕਈ ਚਿਰਾਂ ਤੋਂ 2015-16 ਤੋਂ ਤੇ ਆਪਾਂ ਸੁਣਦੇ ਆ ਰਹੇ ਕਿ ਰੋਬੋ ਟੈਕਸੀ ਆ ਗਈ ਜੀ, ਰੋਬੋ ਟੈਕਸੀ ਆ ਗਈ ਹੈ ਨਾ। ਇਲਾਨ ਮਸਕ ਖਾਸ ਤੌਰ ਤੇ ਜਿੱਦਾਂ ਸਭ ਤੋਂ ਵੱਧ ਰੌਲਾ ਹੈ ਨਾ ਪਾਇਆ ਸੀ, ਉਹ ਫਾਈਨਲੀ ਆਉਣੀ ਸੀ। ਕੋਈ ਉਹ ਹਾਈਪ ਜੀ ਉਹਦਾ ਰਹੀ ਨਹੀਂ ਉਹਦੀ। ਪਰ ਜਦੋਂ ਆਪਾਂ ਥੋੜੀ ਜਿਹੀ ਡਿਟੇਲ ਕਰਦੇ ਹਾਂ ਕਿ ਰੋਬੋ ਟੈਕਸੀ ਦੇ ਨਾਲ ਕੀ ਹੋਇਆ। ਰੋਬੋ ਟੈਕਸੀ ਦੀ ਜਿਹੜੀ ਇਵੈਂਟ ਥਰਸਡੇ ਨੇ ਸ਼ੋ ਕੇਸ ਕੀਤਾ ਇਲਾਨ ਮਸਕ ਨੇ, ਆਪਣੀ ਟ੍ਰੈਡੀਸ਼ਨਲ ਜਿਹੜੀ ਉਹਨੇ ਕਾਲੀ ਜੈਕਟ ਪਾ ਕੇ ਤੇ ਵਾਰਨਰ ਬ੍ਰਦਰ ਸਟੂਡੀਓ ਹਾਲੀਵੁੱਡ ਲਾਗੇ ਉੱਥੇ ਆਪਣੀ ਇਹ ਜਿਹੜੀ ਇਵੈਂਟ ਉਹਨੇ ਕੀਤਾ। ਤੇ ਉਹਨੇ ਇਹ ਕਿਹਾ ਕਿ ਅਸੀਂ ਜੀ ਰੋਬੋ ਟੈਕਸੀ ਲੈ ਕੇ ਆਵਾਂਗੇ ਮਾਰਕੀਟ ਦੇ ਵਿੱਚ, ਜਿਹੜੀ 2026 ਦੇ ਵਿੱਚ ਪ੍ਰੋਡਿਊਸ ਹੋਏਗੀ ਤੇ ਹਾਈ ਵੋਲਿਊਮ ਦੇ ਵਿੱਚ ਚਲੇ ਜਾਏਗੀ ਇਵੈਂਚੁਅਲੀ। ਡੇਟ ਉਹਦੀ ਨਹੀਂ ਦੱਸੀ, ਪਰ ਮੇਬੀ ਲੇਟਰ ਇਨ 2027। ਤੇ ਜਿਹਦੀ ਪ੍ਰਾਈਸ ਰਾਜ ਕਰਨ 30,000 ਤੋਂ ਘੱਟ ਹੋਵੇਗੀ ਰੋਬੋ ਟੈਕਸੀ ਦੀ। ਹਾਂਜੀ। ਤੇ ਉਹ ਰੋਬੋ ਟੈਕਸੀ ਦਾ ਜਿਹੜਾ ਉਹਨਾਂ ਦੋ ਜਿੱਦਾਂ ਵਿੰਗ ਡੋਰ ਹੁੰਦੇ ਆ ਨਾ, ਵਿੰਗ ਟਾਈਪ ਉੱਪਰ ਨੂੰ ਜਿਹੜੇ ਜਾਂਦੇ ਆ, ਵਿੰਗ ਡੋਰ ਹੁੰਦੇ ਆ, ਤੇ ਉਹਦੇ ਤੇ ਕੋਈ ਸਟੀਅਰਿੰਗ ਵੀਲ ਨਹੀਂ ਆ, ਕੋਈ ਪੈਡਲ ਨਹੀਂ ਆ, ਹਨਾ। ਤੇ ਉਹਦੇ ਨਾਲ ਜਿਹੜੀ ਉਹ ਕੋਸ਼ਿਸ਼ ਕਰ ਰਹੇ, ਉਹ ਇਹ ਕਰ ਰਿਹਾ ਕਿ ਲੋ ਪ੍ਰਾਈਸ ਜਿਹੜੀ ਆ ਸਾਈਬਰ ਕੈਬ ਆ ਉਹਨੂੰ ਪ੍ਰੋਡਿਊਸ ਕੀਤਾ ਜਾਏ। ਇਹਦੇ ਵਿੱਚ ਖਾਸ ਤੌਰ ਤੇ ਸਮਝ ਲੱਗਣ ਵਾਲੀ ਇਹ ਗੱਲ ਹੈ ਕਿ ਭਾਵੇਂ ਟੈਸਲਾ ਦਾ ਪ੍ਰਾਈਸ ਜਿਹੜਾ ਉਹ ਥੱਲੇ ਡਿੱਗਾ ਇਸ ਚੀਜ਼ ਕਰਕੇ, ਪਰ ਜਿਹੜੀਆਂ ਰਾਈਡ ਸ਼ੇਅਰਿੰਗ ਕੰਪਨੀਆਂ ਆ ਖਾਸ ਤੌਰ ਤੇ ਉਬਰ ਆ, ਉਹਨਾਂ ਦੇ ਵਿੱਚ ਕਾਫੀ ਐਕਸਾਈਟਮੈਂਟ ਜਿਹੜੀ ਸਾਨੂੰ ਵੇਖਣ ਨੂੰ ਮਿਲੀ। ਓਕੇ, ਠੀਕ ਹੈ। ਕਿਉਂਕਿ ਮੈਂ ਆਪਾਂ ਪਹਿਲੇ ਪਿਛਲੀ ਵੀ ਵਾਰ ਇਸ ਆਪਾਂ ਗੱਲ ਕਰਦੇ ਹਾਂ ਕਿ ਇਵੈਂਚੁਅਲੀ AI ਤੇ ਰੋਬੋਟਿਕਸ ਦਾ ਜਿਹੜਾ ਮੇਲ ਆ ਉਹਦੇ ਵਿੱਚ ਲੋ ਐਂਡ ਜਿਹੜੀਆਂ ਜੌਬਾਂ ਉਹ ਜਾਣਗੀਆਂ, ਹੈਨਾ। ਸੋ ਸਭ ਤੋਂ ਪਹਿਲਾਂ ਚੀਜ਼ ਤਾਂ ਇਹ ਹੈ ਵੀ ਜਿਹੜੇ ਹੁਣ ਰੋਬੋ ਟੈਕਸੀ ਦੇ ਆਉਣ ਕਰਕੇ ਜਿਹੜਾ ਸਟੀਅਰਿੰਗ ਵੀਲ ਹੀ ਹੈ ਨਹੀਂ ਆ, ਰੋਬੋ ਟੈਕਸੀ ਆ, ਤੇ ਉਹਦੇ ਵਿੱਚ ਆਫ ਕੋਰਸ ਡਰਾਈਵਰ ਤਾਂ ਵਿਹਲੇ ਹੋਣੇ ਆ। ਹਾਂ, ਉਹਨਾਂ ਨੇ ਕੱਢ ਹੀ ਦਿੱਤਾ, ਉਹ ਯੰਤਰ ਵਰਤਨ ਨੂੰ ਹੀ ਨਹੀਂ ਰੱਖਿਆ ਉਹਨਾਂ ਦੇ। ਹਾਂਜੀ ਤੇ ਫਿਰ ਉਹ ਤਾਂ ਚਲੇ ਗਏ ਨਾ। ਉਬਰ ਦੇ ਵਿੱਚ ਇਹਦਾ ਸਭ ਤੋਂ ਵੱਧ ਬੈਨੀਫਿਟ ਕਿਹਨੂੰ ਹੋਇਆ? ਬਾਏ ਦਾ ਵੇ ਤੇ ਚਲੋ ਐਂਡ ਯੂਜ਼ਰ ਨੂੰ ਵੀ ਇਹਦਾ ਬੈਨੀਫਿਟ ਹੁੰਦਾ ਹੀ ਆ, ਪਰ ਜਦੋਂ ਉਬਰ ਆਈ, ਉਬਰ ਦਾ ਬੈਨੀਫਿਟ ਆਮ ਯੂਜ਼ਰਸ ਨੂੰ ਹੋਇਆ। ਇੱਕ ਨਾ ਪਹਿਲਾਂ ਯੈਲੋ ਟੈਕਸੀ ਜਾਂ ਕੈਬ ਹੁੰਦੀ, ਉਹ ਐਕਸਪੈਂਸਿਵ ਹੁੰਦੀ ਸੀ, ਮਹਿੰਗੀ ਹੁੰਦੀ ਸੀ। ਉਹਦੇ ਨਾਲ ਇਹਨੇ ਇੱਕ ਨਵੀਂ ਇੰਡਸਟਰੀ ਕ੍ਰੀਏਟ ਕੀਤੀ ਜਿਹਦੇ ਵਿੱਚ ਲੋਅਰ ਪ੍ਰਾਈਸ ਚਲੇ ਗਏ, ਉਹਦੇ ਕਰਕੇ ਉਹ ਜਿਹੜੀ ਟ੍ਰੈਡੀਸ਼ਨਲ ਟੈਕਸੀ ਇੰਡਸਟਰੀ ਜਾਂਦੀ ਰਹੀ। ਹੁਣ ਇਹ ਆ ਕਿ ਜਦੋਂ 30,000 ਤੋਂ ਸਸਤੀ ਤੁਹਾਨੂੰ ਟੈਕਸੀ ਮਿਲ ਗਈ, ਜਿਹਦੇ ਵਿੱਚ ਤੁਹਾਡਾ ਡਰਾਈਵਰ ਦਾ ਵੀ ਖਰਚਾ ਹੈ ਨਹੀਂ, ਲਾਇਬਿਲਿਟੀ ਘਟ ਜਾਂਦੀ ਕਿੰਨੀ, ਫਿਊਲ ਦਾ ਖਰਚਾ ਕੋਈ ਨਹੀਂ ਰਾਜ ਕਰ,
ਤੇ ਕਿਉਂਕਿ ਟੈਕਸੀ ਹੈਗੀ ਆ ਤੇ ਟੈਕਸੀ ਤੋਂ ਤੇ ਇਵੈਂਚੁਅਲੀ ਤੇ ਜਿਹੜੇ ਪਾਸੇ ਨੂੰ ਕੰਮ ਤੁਰ ਰਿਹਾ ਵੀ ਜੇ ਤੁਹਾਡੇ ਕੋਲ ਸੋਲਰ ਪੈਨਲ ਹੋਣ ਤੇ ਤੁਸੀਂ ਉਹਨੂੰ ਚਾਰਜ ਕਰ ਸਕਦੇ ਹੋ। ਇਹ ਸਭ ਦੀ ਆਪਰੇਟਿੰਗ ਕਾਸਟ ਦੀ ਕਿੰਨੀ ਘਟ ਗਈ, ਮੇਨਟੇਨੈਂਸ ਤਾਂ ਆਲਰੇਡੀ ਹੈ ਨਾ ਇਲੈਕਟ੍ਰੀਕਲ ਕਾਰਾਂ ਦੀ ਨਹੀਂ ਹੈਗੀ। ਸੋ ਇਹਦਾ ਸਭ ਤੋਂ ਵੱਧ ਜਿਹੜਾ ਬੈਨੀਫਿਟ ਉਹ ਹੈਗਾ ਜਿਹੜੀ ਰਾਈਡ ਸ਼ੇਅਰਿੰਗ ਕੰਪਨੀਜ਼ ਆ ਉਹਨਾਂ ਦੇ ਵਿੱਚ ਇਹਦੀ ਜਿਹੜੀ ਕਾਫੀ ਐਕਸਾਈਟਮੈਂਟ ਮਿਲੀ। ਆਫ ਕੋਰਸ ਐਂਡ ਯੂਜ਼ਰ ਨੂੰ ਮੈਨੂੰ ਲੱਗਦਾ ਫਾਇਦਾ ਹੋਏਗਾ ਕਿਉਂਕਿ ਮਾਰਕੀਟ ਜਿਹੜੀ ਥੋੜੀ ਜਿਹੀ ਕੰਪੈਟੀਟਿਵ ਹੋਏਗੀ। ਪਰ ਟੈਸਲਾ ਨੂੰ ਇਹਦਾ ਕੋਈ ਬੜਾ ਹੋਇਆ ਨਹੀਂ ਫਾਇਦਾ, ਹੈ ਨਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੀ ਲੈ ਕੇ ਆ ਰਹੀ। ਸੋ ਦੋ ਚੀਜ਼ਾਂ ਨਾ ਕੱਢੀਆਂ, ਇੱਕ ਰੋਬੋ ਟੈਕਸੀ ਕੱਢੀ ਆ ਤੇ ਉਹ ਇੱਕ ਉਸ ਤੋਂ ਬਾਅਦ ਲੈ ਕੇ ਆਉਣਗੇ ਰੋਬੋ ਵੈਨ। ਠੀਕ ਆ। ਤੇ ਰੋਬੋ ਵੈਨ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਉਹ 20 ਜਾਣੇ ਰੋਬੋ ਵੈਨ ਦੇ ਵਿੱਚ ਜਾ ਸਕਦੇ ਹੋਣਗੇ। ਸੋ ਨਾਟ ਓਨਲੀ ਰੋਬੋ ਟੈਕਸੀ, ਛੋਟੀਆਂ ਟੈਕਸੀਆਂ ਯਾਨੀ ਕਿ ਬਿਗਰ ਟੈਕਸੀ ਵੀ ਜਿਹੜੀ ਆ ਜਿਹੜੇ ਲੋਕ ਆ ਇਸ ਬਿਜ਼ਨਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਆ ਕਿ 에어ਪੋਰਟ ਨੂੰ ਚੱਲਦੀਆਂ ਸ਼ਟਲ ਵਾਲਾ ਹਿਸਾਬ। ਹਾਂਜੀ ਹਾਂਜੀ। ਪਰ ਜਿਹੜੇ 20 ਲੋਕਾਂ ਦੇ ਜਿਹੜੀ ਉਹਨਾਂ ਰੋਬੋ ਵੈਨ ਦੀ ਉਹਨਾਂ ਗੱਲਬਾਤ ਕੀਤੀ ਉਹਦੀ ਬਹੁਤ ਜ਼ਿਆਦਾ ਡਿਟੇਲਸ ਉਹਨਾਂ ਨਹੀਂ ਪ੍ਰੋਵਾਈਡ ਕੀਤੀਆਂ, ਹੈ ਨਾ। ਸੋ ਇਹਦੇ ਕਰਕੇ ਫਿਰ ਮੈਂ ਗੱਲ ਕਰਦਾ ਵੇਮੋ ਦੂਸਰੀ ਹੋ ਗਈ ਹੈ ਤੇ ਨੰਬਰ 1 ਦੇ ਉੱਤੇ ਉਬਰ, ਉਹਨਾਂ ਦੇ ਵਿੱਚ ਇਹਦੀ ਕਾਫੀ ਜਿਹੜੀ ਐਕਸਾਈਟਮੈਂਟ ਆਪਾਂ ਨੂੰ ਦੇਖਣ ਨੂੰ ਮਿਲੀ। ਤੇ ਪਰ ਇਹ ਕਿਉਂਕਿ ਸਾਰਿਆਂ ਨੂੰ ਕਾਈਂਡ ਆਫ ਐਂਟੀਸਿਪੇਟਡ ਹੀ ਸੀ। ਤੇ ਪਰ ਇਹਦੇ ਵਿੱਚ ਨਾ ਖਾਸ ਤੌਰ ਤੇ ਚਲੋ ਮੈਂ ਇਹਦੇ ਵਿੱਚ ਇਲਨ ਮਸਕ ਨੂੰ ਇਹ ਵੀ ਕਹੂੰਗਾ ਕਿ ਉਹਨੇ ਆਪਣੇ ਦਿਲ ਦੀ ਵੀ ਥੋੜੀ ਗੱਲ ਕੀਤੀ ਹੈ ਨਾ। ਉਹ ਇਹ ਕਹਿੰਦੇ ਕਿ 2019 ਜਦੋਂ ਹੋਇਆ ਉਹ ਬੜਾ ਕੌਨਫੀਡੈਂਟ ਸੀ ਕਿ ਜਿਹੜੀ ਰੋਬੋ ਟੈਕਸੀਜ਼ 2020 ਤੱਕ ਆ ਜਾਣਗੀਆਂ। ਅੱਛਾ, ਇਹ ਮੈਂ ਹਾਂਜੀ ਮੈਂ ਗੱਲ ਇਸ ਵੀ ਚਲੋ ਆਪਣੀ ਗੱਲ ਇੱਥੇ ਲੰਮੀ ਹੋ ਜਾਣੀ, ਹੋਰ ਵੀ ਆਪਣੀ ਖਬਰਾਂ ਹੈਗੀਆਂ, ਪਰ ਇਹਦੇ ਵਿੱਚ ਮੈਂ ਥੋੜੀ ਮਾਈਂਡਸੈਟ ਦੀ ਵੀ ਗੱਲ ਕਰ ਲੱਗਾ। ਸਾਨੂੰ ਇਹ ਲੱਗਦਾ ਕਿ ਕਿਉਂਕਿ ਆਪਣੇ ਜਿਹੜੇ ਵਿਊਅਰਸ ਆ ਟਰੱਕਿੰਗ ਦੀ ਗੱਲ ਕਰਦੇ, ਕਈਆਂ ਦੇ ਕਮੈਂਟ ਵੀ ਆਉਂਦੇ ਆ ਤੁਸੀਂ ਸਾਨੂੰ ਡਰਾਉਂਦੇ ਹੋ ਤੇ ਪਰ ਟੈਕ ਵਰਲਡ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ। ਜਦੋਂ ਤੁਸੀਂ ਕੋਈ ਚੀਜ਼ ਨੂੰ ਐਂਟੀਸਪੇਟ ਕਰਦੇ ਹੋ ਤੁਹਾਨੂੰ ਰੈਗੂਲੇਸ਼ਨ ਉਸ ਹਿਸਾਬ ਦੇ ਨਾਲ ਨਹੀਂ ਮਿਲਦੀ ਜਾਂ ਤੁਹਾਡੇ ਟੈਸਟ ਰਿਜ਼ਲਟ ਉਸ ਹਿਸਾਬ ਨਾਲ ਨਹੀਂ ਹੁੰਦੇ, ਚੀਜ਼ਾਂ ਪੁਸ਼ ਆਊਟ ਹੋ ਜਾਂਦੀਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਚੀਜ਼ਾਂ ਆ ਨਹੀਂ ਰਹੀਆਂ, ਉਹਦੇ ਤੇ ਰਿਸਰਚ ਐਂਡ ਡਿਵੈਲਪਮੈਂਟ ਦਾ ਕੰਮ ਹੋ ਰਿਹਾ। ਅੱਜ ਨਹੀਂ 2 ਸਾਲ ਨੂੰ ਨਹੀਂ ਆਉਣਗੀਆਂ, 3 ਨੂੰ ਆ ਜਾਣਗੀਆਂ, 3 ਨੂੰ ਤੇ 4 ਨੂੰ ਆ ਜਾਣਗੀਆਂ। ਸੋ ਉਹਦੇ ਵਿੱਚ ਮਸਕ ਨੇ ਇਹ ਕਿਹਾ ਕਿ 2019 ਦੇ ਵਿੱਚ ਉਹ ਬਹੁਤ ਕੌਨਫੀਡੈਂਟ ਸੀ ਕਿ ਟੈਸਲਾ ਦੀ ਜਿਹੜੀ ਰੋਬੋ ਟੈਕਸੀ ਹੈ 2020 ਤੱਕ ਉਹ ਹੋ ਜਾਣਗੀਆਂ। ਤੇ ਪਰ ਕਹਿੰਦਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦਾ ਫੋਕਸ ਸੀ ਉਹ ਆਪਾਂ ਚੇਂਜ ਕਰਕੇ ਅਸੀਂ ਪਲਾਨ ਜਿਹੜੇ ਉਹਨੂੰ ਸਕ੍ਰੈਪ ਕਰ ਦਿੱਤੇ, ਹੈ ਨਾ। ਕਿਉਂਕਿ ਜਿਹੜੀ ਸਾਡੀ ਕਾਸਟ ਸੀ ਉਸ ਟਾਈਮ ਦੀ ਤਿਆਰੀ ਬਹੁਤ ਜ਼ਿਆਦਾ ਸੀ, ਪਰ ਆਪਾਂ ਜਿਹੜਾ ਫੋਕਸ ਉਹ ਚੀਪਰ ਕਾਰਾਂ ਬਣਾਉਣ ਦੇ ਉੱਪਰ ਲਾ ਲਿਆ। ਤੇ ਹੁਣ ਉਹਦੇ ਵਿੱਚ ਇਹ ਆ ਕਿ ਨਾਲ ਦੀ ਨਾਲ ਇਹ ਆ ਜੋ ਟੈਸਲਾ ਨੂੰ ਇਹ ਲੱਗਦਾ ਸੀ ਕਿ ਕਿਉਂਕਿ ਅਸੀਂ ਗੱਲ ਕਰਦੇ ਹਾਂ ਕਿ ਈਵੀ ਜਿਹੜੀ ਮਾਰਕੀਟ ਹੈ ਸਲੋ ਹੋਈ ਹੈ ਇਲੈਕਟ੍ਰਿਕ ਵਹੀਕਲਸ ਦੀ, ਤੇ ਇਹ ਜਿਹੜਾ ਇਵੈਂਟ ਹੈ ਸ਼ਾਇਦ ਉਹਨੂੰ ਬੂਸਟ ਕਰੇ। ਪਰ ਜਿਹੜਾ ਇਹ ਇਵੈਂਟ ਆ ਉਹਨੂੰ ਬੂਸਟ ਨਹੀਂ ਕਰ ਸਕਿਆ। ਪਰ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ ਕਿ ਹੁਣ ਜਸਟ ਮੈਟਰ ਆਫ ਟਾਈਮ ਰੋਬੋਟ ਟੈਕਸੀ ਜਿਹੜੀਆਂ ਉਹ ਆ ਰਹੀਆਂ। ਜਿਹੜੀ ਟਰੱਕਿੰਗ ਆਪਣੇ ਟੈਕਸੀ ਇੰਡਸਟਰੀ ਦੇ ਵਿੱਚ ਲੋਕ ਹੈਗੇ ਆ, ਉਬਰ ਦੇ ਵਿੱਚ ਲੋਕ ਹੈਗੇ ਆ, ਉਹਨਾਂ ਨੂੰ ਹੁਣ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਆ ਕਿਉਂਕਿ ਹੁਣ ਟਾਈਮ ਜਿਹੜਾ ਉਹ ਟਾਈਮ ਇਜ਼ ਟਿਕਿੰਗ। ਗੱਲ ਇਹ ਨਹੀਂ ਹੁੰਦੀ ਕਿ ਸਾਰੀਆਂ ਟੈਕਸੀਆਂ ਰਿਪਲੇਸ ਹੋ ਜਾਣੀਆਂ ਹਨ, ਪਰ ਇਹ ਮੈਂ ਨਾਰਮਲੀ ਗੱਲ ਕਰਦਾ ਨਾ ਕਿ ਦੇਖੋ 5, 7, 10% ਲੋਕ ਵੀ ਇੰਪੈਕਟ ਹੋ ਜਾਣ ਤੇ ਉਸ ਸਪੀਡ ਦੇ ਵਿੱਚ ਕੰਪੀਟੀਸ਼ਨ ਜਿਹੜਾ ਕਿੰਨਾ ਜ਼ਿਆਦਾ ਹੋ ਜਾਂਦਾ ਜੀ। ਉੱਥੇ ਇੱਕ ਆਪਟੀਮਸ ਵੀ ਇਹਨਾਂ ਨੇ ਲਾਂਚ ਕੀਤਾ ਸੀਗਾ, ਰੋਬੋਟ ਵੀ ਇੱਕ ਉਦਾਂ ਓਵਰਆਲ ਕੀਤਾ ਸੀਗਾ। ਇਹ ਜਿਹੜੀਆਂ ਟੋਟਲ ਆਟੋਨੋਮਸ ਦੀ ਗੱਲ ਕਰ ਰਹੇ ਆ ਇਸ ਇਵੈਂਟ ਦੇ ਉੱਤੇ, ਇਹ ਖਬਰਾਂ ਸੁਣਨ ਨੂੰ ਮਿਲੀਆਂ ਹਰਵਿੰਦਰ ਵੀ ਇਹਨਾਂ ਨੂੰ ਪਿੱਛੋਂ ਹਿਊਮਨ ਚਲਾ ਰਹੇ ਸੀ। ਰਿਐਲਿਟੀ ਆ ਜਾਂ ਵੈਸੇ ਹੀ ਕਿਸੇ ਨੇ ਰਿਊਮਰ ਫੈਲਾਤਾ ਹੈ? ਨਹੀਂ ਰੂਮਰ ਨਹੀਂ ਹੁੰਦਾ, ਗੱਲ ਤੇ ਇਦਾਂ ਹੀ ਹੁੰਦੀ ਆ। ਉੱਥੇ ਤਾਂ ਸ਼ੋਕਾਸਟ ਕੇਸਿੰਗ ਹੀ ਕਰਨੀ ਹੁੰਦੀ ਨਾ ਕਿ ਆਹ ਸਾਡਾ ਆਪਰੇਸ਼ਨਲ ਇਵੈਂਟ। ਹੁਣ ਇਹ ਟੈਕ ਦੇ ਵਿੱਚ ਨਾ ਬੜੀ ਚੀਜ਼ ਕਾਮਨ ਹੈ, ਜਿਹੜੇ ਫੜਿਆ ਜਾਏ ਉਹੀ ਚੋਰ। ਪਿੱਛੇ ਜੇ ਆਪਾਂ ਗੱਲ ਕੀਤੀ ਨਾ ਰੀਟੇਲ ਸ਼ਾਪਿੰਗ ਦਾ, ਆਪਾਂ ਡੈਡੀਕੇਟਡ ਟਾਕ ਸ਼ੋ ਕੀਤਾ ਸੀ ਨਾ ਐਮਾਜ਼ੋਨ ਦਾ, ਤੇ ਉਹਦੇ ਵਿੱਚ ਵੀ ਬਾਅਦ ਚ ਗੱਲ ਸਾਹਮਣੇ ਆਉਂਦੀ ਸੀ ਕਿ ਜਿਹੜੀ ਆਟੋਮੇਸ਼ਨ AI ਐਮਪਾਵਰਡ ਜਿਹੜਾ ਉਹ ਸਭ ਕੁਝ ਕਰਦੇ ਸੀ ਕਿ ਜੋ ਤੁਸੀਂ ਕੱਢੋਗੇ ਵਾਪਸ ਰੱਖੋਗੇ ਸਭ ਕੁਝ, ਹੈ ਨਾ। ਤੇ ਉਹ ਸਾਰੀ ਚੀਜ਼ਾਂ ਆਟੋਮੈਟਿਕ ਕੈਲਕੂਲੇਸ਼ਨ ਹੋਣਗੀਆਂ। ਬਾਅਦ ਚ ਪਤਾ ਲੱਗਾ ਸੀ ਕਿ ਉਹ ਥੋੜਾ ਚਿਰ ਜਿੰਨਾ ਸਟੋਰ ਰਨ ਹੋਇਆ ਸੀ ਜਦੋਂ ਐਮਾਜ਼ੋਨ ਨੇ ਉਹਨੂੰ ਬਾਹਰ ਲੈ ਕੇ ਆਂਦਾ ਸੀ, ਉਹ ਇੰਡੀਆ 'ਚ ਉਹਨਾਂ ਬੰਦੇ ਬਿਠਾਏ ਸੀ ਜੇ ਇੰਡੀਵਿਜੂਅਲ ਬੰਦੇ ਨੂੰ ਟਰੈਕ ਕਰਦੇ ਸੀ ਜੋ ਕੰਮ ਕਰ ਰਿਹਾ ਉਹਦਾ, ਹੈ ਨਾ, ਬੈਕ ਐਂਡ ਦੇ ਉੱਤੇ ਅਪਡੇਟ ਕਰਦੇ ਸੀ। ਸੋ ਜਿਹੜੇ ਪਹਿਲੇ ਪ੍ਰੋਡਕਟ ਹੁੰਦੇ ਨਾ ਰਾਜਕਨ, ਖਾਸ ਤੌਰ ਤੇ ਜਿਹੜੀ ਸ਼ੋ ਕੇਸਿੰਗ ਹੁੰਦੀ ਆ ਉਹਦੇ ਵਿੱਚ ਮਾਡਲਿੰਗ ਹੁੰਦੀ ਆ। ਕਾਫੀ ਇਹ ਇੰਡਸਟਰੀ ਕਾਮਨ ਆ ਵੀ ਉਹ ਜਿੰਨਾ ਐਗਜ਼ੈਕਟਲੀ ਉਹ ਚੀਜ਼ਾਂ ਸ਼ੋ ਕੇਸਿੰਗ ਕਰਦੇ ਆ ਉਹ ਉਦਾਂ ਅਜੇ ਵਰਕ ਨਹੀਂ ਕਰ ਰਹੀਆਂ ਹੁੰਦੀਆਂ, ਪਰ ਉਹ ਫਿਊਚਰ ਮਾਡਲ ਸੋ ਡੋਂਟ ਟੈਲ ਡੋਂਟ ਐਸਕ ਵਾਲੀ ਗੱਲ ਹੁੰਦੀ ਹੈ। ਪਰ ਕਿਸੇ ਰਿਪੋਰਟਰ ਨੇ ਗੱਲ ਬਾਹਰ ਕੱਢ ਕੇ ਲੈ ਆਂਦੀ, ਸੋ ਉਹ ਕੋਈ ਮੈਨੂੰ ਹੈਰਾਨੀ ਨਹੀਂ ਲੱਗਦੀ ਉਹ ਚੀਜ਼ ਹੁੰਦੀ ਹੋਏਗੀ ਜ਼ਰੂਰ।
ਕਿਉਂਕਿ ਜੇ ਉਹਨਾਂ ਕੋਲ ਫੁੱਲ ਟੈਕਨੋਲੋਜੀ ਹੋਏ ਤੇ ਉਹ ਨਾ ਕਹਿੰਦੇ ਨੇ 2026 ਕਿਉਂ ਕਹਿ ਰਹੇ ਹੋ ਵੀ ਅੱਜ ਹੀ ਲਾਂਚ ਕਰ ਰਹੇ ਆ। ਸਹੀ ਗੱਲ ਆ। ਨਹੀਂ ਇਹ ਗੱਲ ਤਾਂ ਬਿਲਕੁਲ ਤੁਹਾਡੀ ਜਿਹੜੀ ਉਹ ਸਹੀ ਆ। ਨਾਲੇ ਵੈਸੇ ਵੀ ਦਿਖਾਉਣ ਦੇ ਲਈ ਕੁਝ ਹੋਰ ਹੁੰਦੀਆਂ ਚੀਜ਼ਾਂ ਤੇ ਅਸਲ ਚ ਕਰਨ ਦੇ ਲਈ ਜਿਹੜੀਆਂ ਉਹ ਥੋੜੀਆਂ ਕੁਝ ਹੋਰ ਹੁੰਦਾ, ਫਰਕ ਹੁੰਦਾ। ਕੋਈ ਵੀ ਟੈਕਨੋਲੋਜੀ ਜਿਹੜੀ ਸ਼ੋਕੇਸ ਕੀਤੀ ਜਾਂਦੀ ਆ ਉਹ ਕਿਹਾ ਇਦਾਂ ਹੀ ਜਾਂਦਾ ਹੈ। ਜਿੱਦਾਂ ਇਸ ਦੀ ਆਟੋਨੋਮਸ ਗੱਡੀ, ਇਲੈਕਟ੍ਰਿਕ ਗੱਡੀਆਂ ਨੂੰ ਆਉਂਦਿਆਂ ਨੂੰ, ਟਰੱਕਾਂ ਨੂੰ ਵੀ ਵਕਤ ਲੱਗ ਗਿਆ। ਉਹ ਚੀਜ਼ਾਂ ਜਿਹੜੀਆਂ ਉਹ ਕਾਮਨ ਹੀ ਆ ਇਹਦੇ ਵਿੱਚ ਆ ਹੀ ਜਾਣਗੀਆਂ। ਅਗਲੀ ਹਾਂਜੀ ਕੁਝ ਹੋਰ ਕਹਿਣਾ ਇਸ ਦੇ ਵਿੱਚ? ਨਹੀਂ ਆਪਾਂ ਅੱਗੇ ਤੁਰਦੇ ਹਾਂ। ਈਲਨ ਮਸਕ ਦੀ ਇੱਕ ਹੋਰ ਖਬਰ ਕਰਕੇ ਫਿਰ ਆਪਾਂ ਅਡੋਬ ਵੱਲ ਨੂੰ ਜਿਹੜਾ ਉਹ ਵੱਧਦੇ ਆ। ਬ੍ਰਾਜ਼ੀਲ ਦੇ ਵਿੱਚ ਉਦੋਂ ਕਹਿੰਦੇ ਸੀਗੇ ਵੀ ਲਾਲਾ ਹੋ ਗਈ, ਸੁਪਰੀਮ ਕੋਰਟ ਵੀ ਸਾਡੇ ਉਲਟ, ਸਾਰੇ ਜਾਣੇ ਸਾਡੇ ਉਲਟ ਆ। ਟਵਿੱਟਰ ਦੇ ਉੱਤੇ ਬੈਨ ਲਾਤਾ ਸੀ ਕਿਉਂਕਿ ਬ੍ਰਾਜ਼ੀਲ ਵਾਲੇ ਕਹਿੰਦੇ ਸੀ ਵੀ ਆਪਣਾ ਕੋਈ ਲੀਗਲ ਰਿਪਰੈਜ਼ੈਂਟੇਟਿਵ ਸਾਡੇ ਕੰਟਰੀ ਦੇ ਵਿੱਚ ਲਾਓ। ਈਲਨ ਨੇ ਉਦੋਂ ਨਾ ਕਰਤੀ ਆ। ਹੁਣ ਕਹਿੰਦੇ ਇਵੈਂਚੁਅਲੀ ਮੰਨ ਗਿਆ, ਲਾ ਲਿਆ ਉਹਨੇ ਆਪਣਾ ਜਿਹੜਾ ਲੀਗਲ ਰਿਪਰੈਜ਼ੈਂਟੇਟਿਵ, ਤੇ ਬੈਨ ਵੀ ਲੱਥ ਗਿਆ। ਹਾਂਜੀ, ਸੋ ਐਕਚੁਅਲੀ ਨਾ ਇਹਦੇ ਵਿੱਚ ਵੀ ਜਿਹੜੀ ਆਪਾਂ ਸ਼ੁਰੂਆਤ 'ਚ ਹੀ ਗੱਲ ਕੀਤੀ ਸੀ ਨਾ ਕਿ ਇੰਡੀਆ ਨੇ ਇੱਕ ਪ੍ਰੈਸੀਡੈਂਟ ਸੈੱਟ ਕਰਵਾ ਲਿਆ ਕਿ ਇੰਡੀਆ ਦੇ ਜਿਹੜੇ ਟਵਿੱਟਰ ਦੇ ਵਿੱਚ ਉਹਨਾਂ ਕਿਹਾ ਸੀ ਕਿ ਸਾਡੇ ਬੰਦੇ ਬਿਠਾਓ ਤੇ ਆਪਾਂ ਤਾਂ ਤੁਹਾਨੂੰ ਚੱਲਣ ਦੇਣਾ, ਤੇ ਇਹਨੇ ਬਿਠਾ ਦਿੱਤੇ ਸੀ। ਸਹੀ ਗੱਲ ਆ। ਸੋ ਬ੍ਰਾਜ਼ੀਲ ਵਾਲੇ ਕਹਿੰਦੇ ਵੀ ਜੇ ਇੰਡੀਆ ਵਾਲੇ ਇਦਾਂ ਕਰ ਸਕਦੇ ਤੇ ਆਪਾਂ ਕਿਉਂ ਨਹੀਂ। ਸੋ ਬੇਸਿਕਲੀ ਉਹਨਾਂ ਕੀ ਕੀਤਾ ਸੀ, ਬ੍ਰਾਜ਼ੀਲ ਦੀ ਕੋਰਟ ਨੇ ਕੁਝ ਯੂਜ਼ਰ ਅਕਾਊਂਟ ਸੀ ਉਹਨਾਂ ਨੂੰ ਬੈਨ ਕਰਨ ਦਾ ਤੇ ਕੁਝ ਕੰਟੈਂਟਸ ਨੂੰ ਰਿਮੂਵ ਕਰਨ ਦਾ ਜਿਹੜੇ ਕਿ ਉੱਥੋਂ ਦੇ ਲੋਕਲ ਲਾਜ਼ ਨੂੰ ਉਹਨਾਂ ਦੇ ਅਕੋਰਡਿੰਗ ਵਾਇਲੇਟ ਕਰਦੇ ਸੀ। ਉਹਨਾਂ ਨੂੰ ਹਟਾਉਣ ਦੇ ਵਾਸਤੇ ਉਹਨਾਂ ਨੇ ਕੋਰਟ ਦੇ ਵਿੱਚ, ਬ੍ਰਾਜ਼ੀਲ ਦੀ ਕੋਰਟ ਵਿੱਚ ਕੇਸ ਕੀਤਾ ਤੇ ਇਲਨ ਮਸਕ ਨੂੰ ਭੇਜਿਆ, ਬੇਸਿਕਲੀ ਟਵਿੱਟਰ ਨੂੰ ਭੇਜਿਆ, ਐਕਸ ਕਹਿੰਦੇ। ਤੇ ਪਰ ਜਿਹੜੀ ਕਿ ਐਕਸ ਨੇ ਕਿਹਾ ਕਿ ਨਾ ਆਪਾਂ ਉਹ ਫ੍ਰੀ ਸਪੀਚ ਆ, ਆਪਾਂ ਇਹਨੂੰ ਨਹੀਂ ਹਟਾਉਣਾ ਇਸ ਕੰਟੈਂਟ ਨੂੰ। ਤੇ ਉਹਦੇ ਕਰਕੇ 31 ਅਗਸਤ ਨੂੰ ਜਿਹੜੀ ਨਿਕਲੀ ਆ ਤੇ ਉਹਦੇ ਕਰਕੇ 31 ਅਗਸਤ ਤੋਂ ਜਿਹੜਾ ਟਵਿੱਟਰ ਜਾਂ ਐਕਸ ਆ ਉਹਨੂੰ ਬ੍ਰਾਜ਼ੀਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ, ਹਨਾ। ਤੇ ਉਸ ਤੋਂ ਬਾਅਦ ਲੰਮਾ ਸਮਾਂ ਬੈਕ ਐਂਡ ਫੋਰਥ ਚੱਲਿਆ। ਸਾਨੂੰ ਪਤਾ ਵੀ ਤਿੱਖੇ ਟਵੀਟ ਵੀ ਇਲਨ ਮਸਕ ਵੱਲੋਂ ਆਏ ਆ, ਹਨਾ, ਤੇ ਕੰਪਨੀ ਵੱਲੋਂ। ਤੇ ਪਰ ਹੁਣ ਉਹ ਇਹ ਕਿਹਾ ਜਾ ਰਿਹਾ ਜੋ ਮੀਡੀਆ ਦੇ ਵਿੱਚ ਖਬਰਾਂ ਕਿ ਇਲਨ ਮਸਕ ਨੇ ਉਹ ਜਿਹੜੇ ਕੰਪਲਾਈ ਕਰ ਲਿਆ ਜਿਹੜੇ ਕੋਰਟ ਦੇ ਆਰਡਰਸ ਆ, ਤੇ ਉਹਦੇ ਕਰਕੇ ਬ੍ਰਾਜ਼ੀਲ ਨੇ ਜਿਹੜਾ ਐਕਸ ਦੇ ਉੱਪਰ ਬੈਨ ਆ ਉਹ ਲਿਫਟ ਕਰ ਲਿਆ। ਸੋ ਰਾਜਗੁਰੂ ਤੇ ਇਹ ਵੀ ਗੱਲ ਦੇਖਦੇ ਆ ਵੀ ਜਿਹੜੇ ਨੇਸ਼ਨ ਸਟੇਟਸ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੈਗੀਆਂ, ਦੇਸ਼ ਹੈਗੇ ਆ, ਉਹਨਾਂ ਕੋਲ ਕਲੈਕਟਿਵ ਪਾਵਰ ਹੀ ਇੰਨੀ ਕੁ ਜ਼ਿਆਦਾ ਕਿ ਜਿਹੜੀ ਜਿਹੜੀ ਛੋਟੀ ਐਕਸ ਕੋਈ ਛੋਟੀ ਕੰਪਨੀ ਨਹੀਂ, ਪਰ ਕਾਰਪੋਰੇਸ਼ਨਸ ਜਿਹੜੀਆਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਚੱਲਦੀਆਂ। ਸੋ ਇਹ ਆਪਾਂ ਨੂੰ ਜਦੋਂ ਅਸੀਂ ਜੀਓ ਪੋਲਿਟਿਕਸ ਨੂੰ ਸਮਝਣ ਦੀ ਗੱਲ ਕਰਦੇ ਹਾਂ, ਇਹ ਇੱਕ ਬੜਾ ਅਹਿਮ ਨੁਕਤਾ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ। ਇਹ ਜਿਹੜੀ ਵਰਕ ਹੈ ਜੀਓ ਪੋਲਿਟਿਕਸ ਕਿੱਦਾਂ ਕਰਦੀ ਹੈ। ਸੋ ਹਾਲ ਦੀ ਘੜੀ ਜਿਹੜਾ ਬੈਨ ਆ ਉਹ ਲਿਫਟ ਹੋ ਗਿਆ ਵਾ ਇਲਨ ਮਸਕ ਦਾ। ਸੋਚੇ ਪਰ ਜਿਹੜੀਆਂ ਉਹ ਗੱਲਾਂ ਬਾਤਾਂ ਹਨ ਪ੍ਰੈਜ਼ੀਡੈਂਟ ਦੇ ਸਾਹਮਣੇ ਜਾਂ ਲੋਕਲ ਸਰਕਾਰ ਦੇ ਸਾਹਮਣੇ ਇਲਨ ਮਸਕ ਨੇ ਜਿਹੜੀ ਗਰਮੀ ਉਹ ਹੋਈ ਸੀ, ਉਹ ਹੁਣ ਅੱਗੇ ਕਿਹੜੇ ਪਾਸੇ ਜਾਂਦੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ। ਜੀ ਜੀ। ਅਗਲੀ ਹੁਣ ਅਡੋਬੀ ਦੀ ਗੱਲ ਕਰਦੇ ਆ। ਕਹਿੰਦੇ ਵੀ ਇਹਨਾਂ ਨੇ ਇਨਵਾਈਟ ਕੀਤਾ ਆ ਇੱਕ ਹੋਰ, ਇਹ ਵੀ ਕਰ ਰਹੇ ਆ ਫਾਇਰਫਲਾਈ ਨਿਊ ਵੀਡੀਓ ਜਨਰੇਟਰ, ਇਹ ਵੀ AI ਦੇ ਨਾਲ ਹੀ ਜੁੜਿਆ ਹੈ। ਹਾਂਜੀ, ਸੋ ਐਡੋਬੀ ਨੇ ਨਾ ਪਿਛਲੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਾਫੀ ਜ਼ਿਆਦਾ ਓਵਰਹੌਲ ਕੀਤਾ, ਆਪਣੇ ਚੇਂਜਸ ਜ਼ਿਆਦਾ ਆਪਣੇ ਲੋਕਾਂ ਨੂੰ ਐਕਰੋਬੈਟ ਤੋਂ ਜਾਣਦੇ ਆ। ਸੋ ਉਹਨੇ ਇੱਕ ਵੀਡੀਓ ਜਨਰੇਸ਼ਨ ਦੀ ਕੈਪੇਬਿਲਿਟੀ ਦਾ AI ਪਲੇਟਫਾਰਮ ਯੂਜ਼ ਕੀਤਾ। ਯਾਦ ਹੋਊਗਾ ਕਿ ਅਸੀਂ ਪਿਛਲੇ ਹਫਤੇ ਇੱਕ ਡੈਡੀਕੇਟਡ ਜਿੱਦਾਂ ਆਪਣਾ ਡੈਡੀਕੇਟਡ ਨਹੀਂ ਪਰ ਆਪਾਂ ਟਾਕ ਸ਼ੋ ਦੇ ਵਿੱਚ ਗੱਲ ਕੀਤੀ ਸੀ ਕਿ ਸੋਰਾ ਤੋਂ ਬਾਅਦ ਜਿਹੜੇ ਇਹ ਚੈਟ GPT ਦਾ ਟੂਲ ਆ, ਸੋਰਾ ਉਹ ਜਿਹੜਾ ਵੀਡੀਓ ਜਨਰੇਟਰ ਟੂਲ ਆ, ਉਸ ਤੋਂ ਬਾਅਦ ਮੈਟਾ ਨੇ ਵੀ ਜਿਹੜੇ ਟੂਲਸ ਆਪਣੇ ਬਾਹਰ ਲੈ ਕੇ ਆਉਂਦੇ। ਤੇ ਮੈਟਾ ਨੇ ਜਿਹੜਾ ਟੂਲ ਆਪਣਾ ਬਾਹਰ ਲੈ ਕੇ ਆਉਂਦਾ ਉਹਦੇ ਵਿੱਚ ਸਿਰਫ ਕਮਰਸ਼ੀਅਲ ਯੂਜ਼ਰ ਵਾਸਤੇ ਆਪਣਾ ਟੂਲ ਬਾਹਰ ਲੈ ਕੇ ਆਉਂਦਾ ਸੀ ਕਿ ਹਾਲੀਵੁੱਡ ਦੇ ਜਿਹੜੇ ਕੰਟੈਂਟ ਜਨਰੇਟਰ ਆ ਯੂਜ਼ਿੰਗ ਦਾ ਲਾਮਾ 3 LLM ਲਾਰਜ ਲੈਂਗੁਏਜ ਮਾਡਲ, ਤੇ ਉਹਦੇ ਵਿੱਚ ਉਹਨਾਂ ਜਿਹੜੀ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਉਂਦੀਆਂ ਬਾਹਰ ਕਿ ਅਸੀਂ ਵੀਡੀਓ ਜਨਰੇਟ ਕਰਾਂਗੇ। ਤੇ ਹੁਣ ਜਿਹੜੀਆਂ ਬਾਕੀ ਦੇ ਗ੍ਰਾਫਿਕ ਡਿਜ਼ਾਈਨ ਦੇ ਵਿੱਚ ਲੋਕ ਆ ਜਾਂ ਗ੍ਰਾਫਿਕ ਡਿਜ਼ਾਈਨ ਦੀ ਜਿਹੜੀ ਕੰਪਨੀਆਂ ਆ ਉਹ ਕਹਿੰਦੀਆਂ ਵੀ ਆਪਾਂ ਕੋ ਪਿੱਛੇ ਰਹੀਏ ਵੀ, ਹਨਾ, ਆਪਾਂ ਆਪਣੇ ਸ਼ੇਅਰ ਹੋਲਡਰਸ ਦੀ ਗੱਲ ਆ ਉਹਨਾਂ ਕੋਲੇ। ਤੇ ਉਹ ਇਸੇ ਸੰਦਰਭ ਦੇ ਵਿੱਚ ਐਡੋਬੀ ਨੇ ਵੀਡੀਓ ਜਨਰੇਸ਼ਨ ਕੈਪੇਬਿਲਿਟੀ ਵਾਲਾ ਫਾਇਰਫਲਾਈ AI ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਜਿਹੜਾ ਉਹ ਲੈ ਕੇ ਆਂਦਾ ਸਾਹਮਣੇ। ਤੇ ਉਹਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ, ਹਨਾ। ਮੈਂ ਦੇਖਿਆ ਉਹਨੂੰ ਥੋੜਾ ਜਿਹਾ ਟੱਚ ਕੀਤਾ, ਬਹੁਤ ਵਧੀਆ। ਉਹਦੇ ਵਿੱਚ ਤੁਸੀਂ ਦੋਨੋਂ ਹਿਊਮਨ ਬੇਸਡ
ਤੇ ਐਸ ਵੈਲ ਐਸ ਐਨੀਮੇਟਡ ਜਿਹੜੀਆਂ ਟੈਕਸਟ ਟੂ ਵੀਡੀਓ ਮਾਡਲ ਤੁਸੀਂ ਜਨਰੇਟ ਕਰ ਸਕਦੇ ਹੋ। ਤੇ ਉਹਦੇ ਤਕਰੀਬਨ 5 ਸੈਕਿੰਡ AI ਜਨਰੇਟਡ ਵੀਡੀਓ ਜਿਹੜੀਆਂ ਉਹ ਹੈਗੀਆਂ। ਤੇ ਵੈਬ ਬੇਟਾ ਜਿਹੜਾ ਵਾ ਉਹ ਫ੍ਰੀ ਆ ਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਬੇਸਿਕਲੀ ਰਾਜਕਨ ਇਹ ਤਕਰੀਬਨ 5ਵਾਂ ਇਦਾਂ ਦਾ ਟੂਲ ਆ ਜਿਹੜਾ, ਹੋਰ ਵੀ ਹੋਣਗੇ ਛੋਟੇ ਪਰ ਕਾਫੀ ਜਿਹੜੇ ਸਕਸੈਸਫੁਲ ਚੱਲ ਰਹੇ ਆ। ਇਹ 5ਵਾਂ ਇੱਕ ਇਦਾਂ ਦਾ ਟੂਲ ਆ ਜਿਹੜੀ ਵੱਡੀ ਕੰਪਨੀ ਨੇ ਰਿਲੀਜ਼ ਕੀਤਾ। ਫੀਚਰ ਹੁਣ ਸਾਡੇ ਸਾਹਮਣੇ ਇਹੀ ਆ। ਪਿਛਲੇ ਟਾਕ ਸ਼ੋ ਵਿੱਚ ਵੀ ਆਪਾਂ ਗੱਲ ਕਰਦੇ ਸੀ ਕਿ ਆਲਰੇਡੀ ਮੀਡੀਆ ਦੇ ਵਿੱਚ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦੇ ਸੰਦਰਭ ਦੇ ਵਿੱਚ ਕਿੰਨਾ ਕੁਝ ਚੱਲ ਰਿਹਾ ਆਲਰੇਡੀ। ਇਹ ਟੂਲ ਜਿਹੜੇ ਆ ਇਹ ਉਹਨੂੰ ਹੋਰ ਵਧਾਉਣਗੇ। ਪਰ ਜਿਹੜੀ ਇਹਦੇ ਵਿੱਚ ਇੱਕ ਚੀਜ਼ ਵੱਖਰੀ ਆ ਨਾ ਰਾਜਕਨ, ਮੈਨੂੰ ਥੋੜੀ ਇਨਕਰੇਜਿੰਗ ਵੀ ਲੱਗੀ। ਠੀਕ ਹੈ, ਉਹ ਇਹ ਹੈ ਕਿ ਇਹ ਥੋੜੇ ਫੇਅਰ ਆ ਬਾਕੀਆਂ ਦੇ ਨਾਲ, ਐਟਲੀਸਟ ਕਲੇਮ ਇਹ ਕਰ ਰਹੇ ਆ। ਤੇ ਉਹਦੇ ਵਿੱਚ ਇਹ ਹੈ ਕਿ ਇਹ ਕੰਟੈਂਟ ਜਿਹੜੇ ਜਨਰੇਟਰ ਆ ਉਹਨਾਂ ਨੂੰ ਵੀ ਇਹ ਕੰਪਨਸੇਸ਼ਨ ਜਿਹੜੀ ਆ ਉਹ ਕਰ ਰਹੇ ਆ। ਠੀਕ ਆ, ਸੋ ਇਹ ਐਟਲੀਸਟ ਕਲੇਮ ਕਰ ਰਹੇ ਆ। ਠੀਕ ਆ, ਸੋ ਇਹਨਾਂ ਟੈਕ ਕਰੰਚ ਦੇ ਨਾਲ ਕੁਝ ਜਿਹੜੀ ਇਨਫੋਰਮੇਸ਼ਨ ਟੈਕ ਕਰੰਚ ਉੱਪਰ ਰਿਪੋਰਟ ਆਈ ਸੀ, ਕਿਉਂਕਿ ਟੈਕ ਕਰੰਚ ਬਲੌਗਸ ਲਿਖਦਾ ਹਨ ਟੈਕਨੋਲੋਜੀ ਦੇ, ਤੇ ਉਹਦੇ ਵਿੱਚ ਜਨਰੇਟਿਵ AI ਤੇ ਇਹਨਾਂ ਜਿਹੜਾ ਟੈਕਸਟ ਟੂ ਵੀਡੀਓ ਮਾਡਲਸ ਦੀ ਆਪਣੀ ਜਿਹੜਾ ਡੈਮੋ ਦਿੱਤਾ ਟੈਕ ਕਰੰਚ ਦੇ ਅਕੋਰਡਿੰਗਲੀ ਉਹ ਬਹੁਤ ਜ਼ਿਆਦਾ ਇੰਪ੍ਰੈਸਿਵ ਸੀ, ਹੈ ਨਾ। ਤੇ ਉਹ ਕਹਿੰਦਾ ਵੀ ਭਾਵੇਂ ਕਿ ਜਿਹੜੇ ਇਹ ਟੈਕਸਟ ਟੂ ਵੀਡੀਓ ਮਾਡਲ ਆ ਤੇ ਉਹ ਉਨੇ ਵਧੀਆ ਨਹੀਂ ਆ ਜਿੰਨੇ ਕਿ Gen 3 ਅਲਫਾ ਤੇ AI ਦਾ ਸੋਰਾ ਸੀ, ਹੈ ਨਾ। ਠੀਕ ਹੈ, ਤੇ ਪਰ ਨਾਲ ਟੈਕ ਕਰੰਚ ਵਾਲੇ ਇਹ ਕਹਿੰਦੇ ਵੀ ਸੋਰਾ ਜਾਂ ਦੂਸਰੇ ਤੀਸਰੇ ਭਾਵੇਂ ਵੀ ਉਹਨਾਂ ਦੇ ਬੜੇ ਵੀਡੀਓ ਮਾਡਲਸ ਉਹਨਾਂ ਬਾਹਰ ਕੱਢੇ, ਪਰ ਟੂਲ ਲਾਂਚ ਤਾਂ ਨਹੀਂ ਨਾ ਹੋਇਆ ਜੀ ਉਹਨਾਂ ਦਾ। ਇਹਨਾਂ ਦਾ ਤਾਂ ਲਾਂਚ ਆ ਸਾਡੇ ਸਾਹਮਣੇ, ਹੈ ਨਾ। ਸੋ ਕਹਿੰਦਾ ਮਤਲਬ ਪਰ ਫਿਰ ਵੀ ਇਹਨਾਂ ਦੇ ਜਿਹੜੇ ਐਡੀਟਿੰਗ ਫੀਚਰ ਹੈਗੇ ਆ ਉਹ ਬਹੁਤ ਸੋਹਣੇ ਆ। ਸੋ ਸਾਡੇ ਜਿਹੜੇ ਐਡੀਟਿੰਗ ਫੀਲਡ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਵੀ, ਹੈ ਨਾ, ਇੰਨਾ ਅਸੀਂ ਪੈਸਾ ਵੀਡੀਓ ਐਡੀਟਿੰਗ ਦੇ ਲਈ ਖਰਚਦੇ ਆ। ਸੋ ਉਹਦੇ ਲਈ ਆਪਾਂ ਏਦਾਂ ਦੇ ਟੂਲਸ ਦੇਖੀਏ ਜੇ ਆਪਾਂ ਨੂੰ ਯੂਜ਼ ਕਰ ਸਕਦੇ ਹੋਈਏ। ਜੀ ਜੀ ਬਿਲਕੁਲ। ਇੱਥੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆਪਣਾ ਪ੍ਰੋਗਰਾਮ ਆ ਇਹ ਇਦਾਂ ਹੀ ਕੰਟੀਨਿਊ ਰਹੇਗਾ। ਤੇ ਜੁੜੇ ਰਹੋ ਇਦਾਂ ਹੀ ਪੰਜਾਬੀ ਟੈਕ ਟਾਕ ਦੇ ਨਾਲ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਦੇ ਸਰੋਤੇ ਤੇ ਪੰਜਾਬੀ TV ਦੇਖ ਰਹੇ ਸਾਡੇ ਸਾਰੇ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਜਿਹਾ ਆਖਦੇ ਹਾਂ ਪੰਜਾਬੀ ਟੈਕ ਟਾਕ ਦੇ ਵਿੱਚ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬੀਤੇ ਸਮੇਂ ਦੇ ਵਿੱਚ ਨਾ ਪਿਛਲੇ 1-2 ਵੀਕ ਦੇ ਵਿੱਚ ਹਰਵਿੰਦਰ ਇੱਕ ਚੀਜ਼ ਵਾਪਰੀ ਆ। ਜਿਹੜੀਆਂ ਟੈਕ ਕੰਪਨੀਜ਼ ਆ, AI ਆ, ਓਬਵੀਅਸਲੀ ਉਹਨੂੰ ਕੰਪਿਊਟੇਸ਼ਨ ਚਾਹੀਦੀ ਆ। ਕੰਪਿਊਟੇਸ਼ਨ ਕਰਨ ਦੇ ਲਈ એનર્ਜੀ ਲੱਗਦੀ ਆ ਤੇ એનર્ਜੀ ਮਹਿੰਗੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ ਬਿੱਲ ਦਿੰਦੇ ਆ PG&E ਤੇ ਉਹਨਾਂ ਦਾ ਧੂੰਆਂ ਨਿਕਲਦਾ, ਉਹਨਾਂ ਨੂੰ ਪਤਾ ਆ। ਤੇ ਉਹ ਹੁਣ ਕੀ ਹੋ ਰਿਹਾ ਵੀ ਪਹਿਲਾਂ ਮਾਈਕਰੋਸਾਫਟ ਨੇ ਇੱਕ ਜਿਹੜਾ 3 ਮਾਈਲ ਆਈਲੈਂਡ ਵਾਲਾ ਆ ਉਹਨੂੰ ਐਕਟੀਵੇਟ ਕਰਾਇਆ ਆ। ਫਿਰ ਇੱਕ ਹੋਰ ਜਗ੍ਹਾ ਦੇ ਉੱਤੇ ਆਪਾਂ ਦੇਖਿਆ ਵੀ ਇੱਕ ਨਿਊਕਲੀਅਰ ਪਲਾਂਟ ਆ ਉਸ ਨੂੰ ਐਕਟੀਵੇਟ ਕੀਤਾ ਗਿਆ ਆ। ਨਵੀਂ ਜਿਹੜੇ ਆ ਉਹ ਕਹਿ ਲਓ ਵੀ ਬਣ ਰਹੇ ਆ, ਸੰਬੰਧ ਬਣ ਰਹੇ ਆ, ਨਵੀਆਂ ਜਿਹੜੀਆਂ ਡੀਲਸ ਹੋ ਰਹੀਆਂ ਜਿਹਦੇ ਵਿੱਚ AI ਨੂੰ ਚਲਾਉਣ ਦੇ ਲਈ, ਕੰਪਿਊਟੇਸ਼ਨ ਪਾਵਰ ਦੇ ਲਈ, ਡਾਟਾ ਸੈਂਟਰਸ ਦੇ ਲਈ ਜਿਹੜੀ ਬਿਜਲੀ ਦੀ ਜਿਹੜੀ ਬਣਾਉਣ ਦੀ ਆ ਉਹ ਪੈਦਾਵਾਰ ਕਰਨ ਦੇ ਲਈ ਪਰਮਾਣੂ ਜਿਹੜਾ ਆ ਉਸ ਦੀ ਵਰਤੋਂ ਕੀਤੀ ਜਾ ਰਹੀ ਆ। ਹੁਣ ਇਸ ਗੂਗਲ ਨੇ ਕਹਿੰਦੇ ਇੱਕ ਨਿਊਕਲੀਅਰ ਕੰਪਨੀ ਦੇ ਨਾਲ ਸਮਝੌਤਾ ਕਰ ਲਿਆ ਆ ਵੀ ਉਹਨਾਂ ਨੇ ਵੀ ਜਿਹੜਾ ਆਪਣਾ ਡਾਟਾ ਸੈਂਟਰ ਆ ਉਹ ਪਾਵਰ ਉਸ ਦੀ ਡਿਮਾਂਡ ਦੇ ਲਈ ਉਹਨਾਂ ਤੋਂ ਜਿਹੜਾ ਉਹ ਲੈਣਾ ਹੈ, ਉਹ ਤੋਂ ਕੁਛ ਨਾ ਕੁਛ ਜਿਹੜਾ ਹੁਣ ਬਣਵਾਉਣ ਜਾਣਗੇ ਜਾਂ ਜਿਹੜੇ ਪਹਿਲੋਂ ਪਏ ਆ, ਬੰਦ ਪਏ ਆ, ਉਹਨਾਂ ਨੂੰ ਚਲਾਉਣ ਜਾ ਰਹੇ ਆ। ਸੋ ਇਹ ਇੱਕ ਚੇਂਜ ਜਿਹੜਾ ਆਪਾਂ એનર્ਜੀ ਨੂੰ ਲੈ ਕੇ ਜਿਹੜਾ ਉਹ ਦੇਖ ਰਹੇ ਹਾਂ। ਹਾਂਜੀ, ਸੋ ਆਪਾਂ ਥੋੜੇ ਨਾਮ ਦੇ ਦਿੰਦੇ ਜਿਹੜੀ ਤੁਸੀਂ ਗੱਲਾਂ ਕਹੀਆਂ ਕਿ 3 ਮਾਈਲ ਆਈਲੈਂਡ ਨੇ ਮਾਈਕਰੋਸਾਫਟ ਨੂੰ ਇੰਪਾਵਰ ਕਰਨਾ ਸੀ। ਉਹ ਕੰਪਨੀ ਸੀ ਕਨਸਟੇਲੇਸ਼ਨ એનર્ਜੀ ਜੀ। ਤੇ ਉਸ ਤੋਂ ਬਾਅਦ ਐਮਾਜ਼ਨ ਦੀ ਗੱਲ ਕਰੀਏ ਤੇ ਉਹਨੇ ਜਿਹੜਾ ਡੇਟਾ ਸੈਂਟਰ ਹੈ ਟੇਲਨ એનર્ਜੀ ਤੋਂ ਲਿਆ ਸੀ, ਜਿਹੜੇ ਕਿ ਇੱਕ ਨਿਊਕਲੀਅਰ ਪਲਾਂਟ ਬੇਸਡ ਸੀ, ਹੈ ਨਾ। ਤੇ ਜਿੰਨੇ ਵੀ ਵੱਡੇ ਨਾਮ ਆ, ਬਿਲ ਗੇਟਸ ਹੋ ਗਏ, ਸੈਮ ਐਲਟਮੈਨ ਹੋ ਗਏ, ਜੈਫ ਬੇਜ਼ੋਸ ਹੋ ਗਏ, ਉਹਨਾਂ ਸਾਰਿਆਂ ਨੇ ਬੈਕ ਕੀਤਾ ਨਿਊਕਲੀਅਰ ਕੰਪਨੀਜ਼। ਕਿਉਂਕਿ ਜੇ ਅਸੀਂ ਦੇਖਦੇ ਜਦੋਂ ਗੂਗਲ ਉੱਪਰ ਵੀ ਜਾਂਦੇ ਤਾਂ ਉਹ ਕਹਿੰਦੇ ਅਸੀਂ ਕਾਰਬਨ ਨਿਊਟਰਲ, ਜਦੋਂ google.com ਦੇ ਉੱਪਰ ਵੀ ਦੇਖੋ ਤੇ ਪ੍ਰੋਬਬਲੀ ਕਹਿੰਦੇ ਆ ਕਿ ਅਸੀਂ ਕਾਰਬਨ ਨਿਊਟਰਲ ਸਿੰਸ 2007 ਜਾਂ 8 ਤੋਂ
ਕਹਿੰਦੇ ਆ। ਪਰ ਗੂਗਲ ਨੇ ਜਿਹੜੀ ਆਪਣੀ ਨਵੀਂ ਰਿਪੋਰਟ ਕੱਢੀ ਸੀ ਉਹਦੇ ਵਿੱਚ ਇਹ ਲਿਖਿਆ ਕਿ 2019 ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਜਿਹੜਾ ਐਮਿਸ਼ਨਸ ਆ ਉਹ ਤਕਰੀਬਨ 50% ਦੇ ਕਰੀਬ ਵਧੀਆ, ਯਾਨੀ ਕਿ 1.5 ਗੁਣਾ ਹੋ ਗਿਆ ਹੈ ਨਾ। ਠੀਕ ਸੋ ਹੈ। ਵਿਚ ਇਜ਼ ਅ ਹਿਊਜ ਨੰਬਰ, 5 ਸਾਲਾਂ ਚ 1.5 ਗੁਣਾ। ਸੋ ਹੁਣ AI ਦੇ ਕਰਕੇ ਕਾਫੀ ਜਿਹੜੀ ਆ ਇਸ ਫੀਲਡ ਦੇ ਵਿੱਚ ਗੱਲਬਾਤ ਉੱਠਣੀ ਸ਼ੁਰੂ ਹੋ ਗਈ ਕਿ AI ਨੇ, ਤੁਸੀਂ ਜਿੱਦਾਂ ਦੱਸਿਆ, ਕੰਪਿਊਟ ਪਾਵਰ ਤਾਂ ਚਾਹੀਦੀ ਆ, ਤੇ ਕੰਪਿਊਟ ਪਾਵਰ ਦੇ ਲਈ ਤੁਹਾਨੂੰ એનર્ਜੀ ਚਾਹੀਦੀ ਆ, ਤੇ ਇੰਨੀ એનર્ਜੀ ਆਏ ਕਿੱਥੋਂ, ਹੈ ਨਾ। ਤੇ ਉਹਦੇ ਕਰਕੇ ਜਿਹੜੀ ਇਮਿਸ਼ਨ ਹੁਣ ਪੈਰਿਸ ਦਾ ਐਗਰੀਮੈਂਟ ਹੋਇਆ, ਉਹਦੇ ਕਰਕੇ ਜਿਹੜੀ ਡਿਵੈਲਪ ਨੇਸ਼ਨ ਆ ਉਹਨਾਂ ਕਾਰਬਨ ਨਿਊਟਰਲ ਹੋਣਾ ਆਪਣੇ ਟਾਈਮ ਦੇ ਉੱਤੇ, ਪਰ ਹੁਣ એનર્ਜੀ ਤਾਂ ਚਾਹੀਦੀ ਹੈ ਕਿੱਥੋਂ ਕਿੱਥੋਂ, ਹੈ ਨਾ। ਕੀ ਵੱਧ ਕੋਲ ਬਾਲਣਗੇ, ਕੀ ਵੱਧ ਜੰਗਲ, ਭਾਵੇਂ ਕਿ ਜਿਹੜੇ ਦੂਸਰੇ ਜਿਹੜੇ ਹਾਈਡਰੋ ਪਾਵਰ એનર્ਜੀ ਸੋਰਸਿਸ ਵੀ ਆ ਉਹਨਾਂ ਦੇ ਲਈ ਵੀ ਤੇ ਜੰਗਲਾਂ ਦੀ, ਹੈ ਨਾ, ਡੈਮ ਬਣਦੇ ਆ, ਕਿੰਨੀ ਇਨਵੈਸਟਮੈਂਟ, ਇਕੋਸਿਸਟਮ ਚੇਂਜ ਹੁੰਦਾ, ਬੜਾ ਕੁਝ ਕਰਨਾ ਪੈਂਦਾ। ਸੋ ਉਹਦੇ ਵਿੱਚ ਉਹ ਕਹਿੰਦੇ ਕਿ ਸੋ ਨਿਊਕਲੀਅਰ ਪਾਵਰ ਜਿਹੜਾ ਹੈਗਾ ਹੁਣ ਤੱਕ ਬੜਾ ਮੰਨਿਆ ਜਾਂਦਾ ਸੀ ਕਿ ਬੜਾ ਡੇਂਜਰਸ ਇੱਕ ਮੋਡ ਹੈਗਾ એનર્ਜੀ ਪ੍ਰੋਡਕਸ਼ਨ ਦਾ, ਪਰ ਓਵਰ ਦਾ ਪੀਰੀਅਡ ਆਫ ਟਾਈਮ ਉਹਦੀ ਜਿਹੜੀ એનર્ਜੀ, ਜਿਹੜੀ ਉਹਦੀ ਡਿਵੈਲਪਮੈਂਟ ਹੋਈ ਆ, ਰਿਸਰਚ ਹੋਈ ਆ, ਉਹਦੇ ਕਰਕੇ ਸੇਫ ਛੋਟੇ ਛੋਟੇ ਇਲੈਕਟ੍ਰੀਕਲ ਰਿਐਕਟਰ ਦੇ ਮੋਡਿਊਲ ਜਿਹੜੇ ਬਣਾਉਣੇ ਸ਼ੁਰੂ ਕੀਤੇ ਆ, ਹੈ ਨਾ। ਸੋ ਹੁਣ ਜਿਹੜੀ ਗੂਗਲ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਗੱਲ ਸ਼ੁਰੂ ਕੀਤੀ ਸੀ, ਉਹ ਇਸੇ ਤਰੀਕੇ ਦੇ ਨਾਲ ਤੀਜੀ ਵੱਡੀ ਕੰਪਨੀ ਬਣੇਗੀ ਜਿਹੜੀ ਕਿ ਨਿਊਕਲੀਅਰ એનર્ਜੀ ਤੋਂ ਪਾਵਰ ਲਏਗੀ, ਤੇ ਇਹ ਜਿਹੜੀ ਕੰਪਨੀ ਆ ਜਿਹੜੀ ਉਹਨੂੰ ਪ੍ਰੋਵਾਈਡਰ ਹੋਏਗੀ ਉਹਦਾ ਨਾਮ ਹੈਗਾ ਕਾਇਰੋਸ ਪਾਵਰ, ਹੈ ਨਾ। ਕਿਉਂਕਿ ਡੇਟਾ ਸੈਂਟਰ ਦੀ ਨੀਡ ਸੀ, ਜਿੱਦਾਂ ਮੈਂ ਦੱਸਿਆ, ਇੰਨੀਆਂ ਵਧੀਆਂ। ਹੁਣ ਗੂਗਲ ਨੇ ਇਹ ਕਿਹਾ ਕਿ ਅਸੀਂ ਉਹਨਾਂ ਨੂੰ ਪੂਰੀ ਬੈਕਿੰਗ ਕਰ ਰਹੇ ਹਾਂ, ਤੇ ਜਿਹੜਾ ਇਹ ਪਹਿਲਾ ਜਿਹੜਾ ਇਹਨਾਂ ਦਾ ਸਮਾਲ ਮੋਡਿਊਲਰ ਰਿਐਕਟਰ ਆ ਉਹ ਆਨਲਾਈਨ ਹੋ ਜਾਏਗਾ ਬਾਈ 2030, ਠੀਕ ਆ। ਸੋ ਉਹ ਕਹਿੰਦੇ ਆ ਕਿ ਆਪਾਂ ਪਰਚੇਜ਼ ਕਰਾਂਗੇ ਪਾਵਰ ਇਸ ਸਮਾਲ ਮੋਡਿਊਲਰ ਰਿਐਕਟਰ ਡਿਵੈਲਪਰ ਤੋਂ, ਤੇ ਜਿਹੜੀ ਸਾਡੀ ਡੇਟਾ ਸੈਂਟਰ ਦੀ ਨੀਡ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੇਗੀ। ਸੋ ਹੁਣ ਇਹ ਚੀਜ਼ ਆਪਾਂ ਨੂੰ ਦੇਖਣ ਦੇ ਵਿੱਚ ਹੋਏਗੀ ਕਿ ਇਹ ਕਿਹੜੇ ਪਾਸੇ ਨੂੰ ਤੁਰਦੀ ਹੈ, ਕਿਉਂਕਿ ਇੱਕ ਚੀਜ਼ ਤੇ ਇਹ ਹੈ ਕਿ ਕੋਲ ਵਾਂਗੂ ਨਿਊਕਲੀਅਰ ਪ੍ਰੋਡਕਸ਼ਨ ਉਸ ਹਿਸਾਬ ਨਾਲ ਨਹੀਂ ਪ੍ਰੋਡਿਊਸ ਕਰਦੀ, ਪਰ ਓਵਰ ਦਾ ਪੀਰੀਅਡ ਆਫ ਟਾਈਮ ਆਪਾਂ ਨੂੰ ਇਹ ਦੇਖਦੇ ਹਾਂ ਕਿ EV ਜਿਹੜੀ, ਕਿਉਂਕਿ ਆਪਾਂ ਟੈਕਨੋਲੋਜੀ ਨੇ ਇਸ ਹਿਸਾਬ ਦੇ ਨਾਲ ਦੇਖਦੇ ਹਾਂ ਨਾ ਕਿ ਆਪਾਂ ਜਿਹੜੇ ਮੰਨ ਲਓ EV એનર્ਜੀ ਦੇ ਹਿਸਾਬ ਨਾਲ ਅਫਕੋਰਸ ਸਾਡੇ ਸਾਹਮਣੇ ਪੋਲਿਊਸ਼ਨ ਨਹੀਂ ਹੁੰਦਾ ਹੈ ਨਾ, PVM 2.5 ਜਾਂ ਹੋਰ ਹਾਰਮਫੁਲ ਗੈਸ ਜਿਹੜੀਆਂ ਨਹੀਂ ਮਿਟ ਹੁੰਦੀਆਂ, ਪਰ ਜੇ ਅਸੀਂ ਓਵਰਆਲ ਇਹਦੀ ਦੇਖ ਲਈਏ ਕਿ ਲੀਥੀਅਮ ਦੀ ਐਕਸਟ੍ਰੈਕਸ਼ਨ ਦੇ ਕਰਕੇ ਇਹਨੂੰ ਅਸੀਂ ਉਸ ਤਰੀਕੇ ਦੇ ਨਾਲ এনवायरमेंट ਫ੍ਰੈਂਡਲੀ ਨਹੀਂ ਕਹਿ ਸਕਦੇ ਕਾਰਾਂ ਨੂੰ। ਇਹ ਹੁਣ ਰਿਸਰਚ ਸਾਡੇ ਸਾਹਮਣੇ ਹੈ, ਇਹਦੇ ਪਿੱਛੇ ਜੇ ਇੱਕ ਰਿਸਰਚ ਮੇਬੀ ਥੋੜੀ ਐਗਜ਼ੈਜਰੇਟਡ ਹੋਏ, ਪਰ ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਓਵਰਆਲ ਕਾਰਬਨ ਫੁੱਟਪ੍ਰਿੰਟ ਦੇਖੀਏ ਜਾਂ ਸਭ ਕੁਛ ਆ, ਤਾਂ EV ਕਾਰਾਂ ਜਿਹੜੀਆਂ ਬਾਕੀ ਕਾਰਾਂ ਤੋਂ ਕਿਸੇ ਤਰੀਕੇ ਨਾਲ ਘੱਟ ਨਹੀਂ ਆ, ਕਹਿੰਦਾ ਮਤਲਬ ਸਿਗਨੀਫੀਕੈਂਟ ਉਹਨਾਂ ਦਾ ਪ੍ਰਿੰਟ ਹੈਗਾ। ਹੁਣ ਇਹਦੇ ਵਿੱਚ ਨਿਊਕਲੀਅਰ એનર્ਜੀ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਇਹ ਟਾਈਮ ਵਿੱਚ ਕਿਉਂਕਿ ਹਾਈ ਲੈਵਲ ਦੇ ਉੱਤੇ ਜਦੋਂ ਪ੍ਰੋਡਿਊਸ ਕਰਾਂਗੇ ਐਮਿਸ਼ਨ ਦੇ ਨਾਲ, ਤੇ ਜਿਹੜਾ ਉਹਦਾ ਰੈਜ਼ੀਡਿਊ ਹੋਏਗਾ ਪਿੱਛੇ, ਜਿਹੜਾ ਕਿ ਰੇਡੀਓ ਐਕਟਿਵ ਐਲੀਮੈਂਟ ਹੋਏਗਾ, ਉਹਦਾ ਆਪਾਂ ਨੂੰ ਦੇਖਣਾ ਹੋਗਾ ਕਿ ਉਹਦੀ ਡੰਪਿੰਗ ਦਾ ਆਪਾਂ ਉਹ ਇੱਕ ਮੈਕੈਨਿਜ਼ਮ ਹੈਗਾ। ਸੋ ਮੈਨੂੰ ਲੱਗਦਾ ਆਪਾਂ ਇਹਦੇ ਉੱਤੇ ਸ਼ਾਇਦ ਇੱਕ ਡੈਡੀਕੇਟਡ ਟਾਕ ਸ਼ੋ ਵੀ ਆਪਾਂ ਕਰਾਂਗੇ, ਮੈਂ ਰਿਸਰਚ ਕਰੂੰਗਾ ਕਿ ਜਿਹੜੀ ਨਵੀਂ ਟੈਕਨੋਲੋਜੀ ਸਾਡੇ ਸਾਹਮਣੇ ਹੈ, ਕਿਉਂਕਿ ਨਿਊਕਲੀਅਰ એનર્ਜੀ ਨੂੰ ਤੇ ਇਟਸ ਬੀਨ ਅਰਾਊਂਡ ਫॉर ਡੈਕੇਡਸ ਆਲਰੇਡੀ ਹੈਗੀ ਆ, ਤੇ ਉਹਦੇ ਵਿੱਚ ਕਿਹੜੀ ਨਵੀਂ ਰਿਸਰਚ ਹੈ ਤੇ ਕਿਹੜੀ ਟੈਕਨੋਲੋਜੀ ਹੈ ਜਿਹਨੂੰ ਯੂਜ਼ ਕਰਕੇ ਇਹ ਸੋ ਕਾਲਡ ਕਲੀਨ ਰਿਲਾਇਬਲ ਸੋਰਸ ਆਫ એનર્ਜੀ ਜਿਹੜੀ ਉਹ ਕ੍ਰੀਏਟ ਕਰਨ ਜਾ ਰਹੇ ਜੀ। ਰਾਈਟ ਨਾਓ ਫਿਊਜ਼ਨ ਚੱਲਦੀ ਆ, ਫਿਊਜ਼ਨ ਦੇ ਉੱਤੇ ਕਾਫੀ ਕੋਸ਼ਿਸ਼ਾਂ ਕਰੀ ਜਾ ਰਹੇ ਆ, ਪਰ ਅਜੇ ਤੱਕ ਉਸ ਤੇ ਇੰਨੀ ਜ਼ਿਆਦਾ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ। ਜਿੱਦਣ ਫਿਊਜ਼ਨ ਹੋਊਗੀ ਤੇ ਫਿਰ ਜਿਹੜਾ ਬਾਈ ਪ੍ਰੋਡਕਟ ਆ ਜਾਂ ਜਿਹੜਾ ਰਹਿ ਗਿਆ ਨਿਊਕਲੀਅਰ ਵੇਸਟ ਜਿਸ ਨੂੰ ਆਖ ਦਿੱਤਾ ਜਾਂਦਾ ਆ, ਸ਼ਾਇਦ ਉਹਦਾ ਜਿਹੜਾ ਉਹ ਬਚਾਅ ਹੋਵੇ। ਸੋ ਦੇਖੋ ਕੀ ਬਣਦਾ ਆ ਹਰਵਿੰਦਰ, ਪਰ ਨੋ ਡਾਊਟ ਜਿੱਥੇ ਚਰਨੋਬਲ ਵਰਗੇ ਇਨਸੀਡੈਂਟ, ਫੂਕੂਸ਼ੀਮਾ ਵਰਗੇ ਜਿਹੜੇ ਇਨਸੀਡੈਂਟ ਆ ਉਹ ਡਰਾਉਂਦੇ ਆ ਲੋਕਾਂ ਨੂੰ, ਪਰ ਇਹ ਆ ਵੀ ਨਾਲ ਦੇ ਨਾਲ ਇਹ ਇੱਕ ਕਲੀਨ એનર્ਜੀ ਦਾ ਸਰੋਤ ਵੀ ਹੈਗਾ ਆ। ਜਿੱਦਾਂ ਤੁਸੀਂ EV ਦੀ ਗੱਲ ਕੀਤੀ ਆ, ਇਹ ਲਿਥੀਅਮ ਬਣ ਕਿੱਦਾਂ ਰਿਹਾ, ਉਹ ਆਪ ਜਿਹੜਾ ਪ੍ਰੋਸੈਸ ਆ ਉਹ ਆਪ ਹੀ ਇੰਨਾ ਡਰਟੀ ਆ, ਉਸ ਨੂੰ ਲੈ ਕੇ ਵੀ ਜਿਹੜੇ ਸਵਾਲ ਕਰਦੇ ਜਾਂਦੇ ਆ, ਦਿਖਾਇਆ ਜਿਹੜਾ ਉਹ ਕੁਝ ਹੋਰ ਡੈਫੀਨਿਟਲੀ ਜਾਂਦਾ ਆ। ਆਪਾਂ ਨੂੰ ਵੇਖਣ ਨੂੰ ਵੀ ਚੰਗਾ ਲੱਗਦਾ ਹੈ, ਵਧੀਆ ਲੱਗਦਾ। ਹਾਂਜੀ ਅਰਵਿੰਦਰ ਜੀ। ਹਾਂਜੀ, ਮੈਂ ਇਹਦੇ ਵਿੱਚ ਇਹ ਵੀ ਦੱਸਦਾ ਥੋੜਾ ਜਿਹਾ, ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ, 1 ਮਿੰਟ ਆਪਾਂ ਇਹਦੇ ਤੇ ਲਾ ਲੈਂਦੇ ਹਾਂ ਕਿ ਜਿਹੜੀ ਕਾਇਰੋਸ ਪਾਵਰ ਹੈ ਨਾ, ਇਹ ਵੀ ਇੱਕ ਡਿਪਾਰਟਮੈਂਟ ਆਫ એનર્ਜੀ ਜਿਹੜੀ ਅਮਰੀਕਾ ਦੀ ਆ, ਉਹਦੇ ਹੈਲਪ ਦੇ ਨਾਲ 2016 ਦੇ ਵਿੱਚ ਇੱਕ ਕੰਪਨੀ ਫਾਊਂਡ ਹੋਈ ਸੀ, ਹੈ ਨਾ। ਸੋ ਉਹ ਟੈਨੇਸੀ ਬੇਸਡ ਆ, ਜਿਹਦੇ ਵਿੱਚ ਉਹ ਹੁਣ
ਵਾਟਰ ਨੂੰ ਕੋਸ਼ਿਸ਼ ਇਹ ਹੁੰਦੀ ਸੀ ਕਿ ਜਿਹੜੀ ਡਿਪਾਰਟਮੈਂਟ ਆਫ એનર્ਜੀ ਕਹਿੰਦੇ ਕਿ ਵਾਟਰ ਨੂੰ ਨਾ ਭਾਈ ਤੁਸੀਂ ਯੂਜ਼ ਕਰੋ ਕਿਉਂਕਿ ਵਾਟਰ ਕੰਟੈਮੀਨੇਟ ਹੋਣ ਦੇ ਖਤਰਾ ਹੈ ਨਾ। ਸੋ ਉਹਦੇ ਵਿੱਚ ਜਾਂ ਹੋਰ ਵੀ ਲਿਮਿਟੇਸ਼ਨ ਹੈਗੀਆਂ ਪਾਣੀ ਦੀਆਂ। ਫੁਕੂਸ਼ੀਮਾ ਦੀ ਤਸਵੀਰ ਜਿੱਦਾਂ ਗੱਲ ਕੀਤੀ ਹੈ ਨਾ, ਉਹ ਵੀ ਵਾਟਰ ਕੂਲਰ ਠੀਕ ਸੀ। ਉਹਦੇ ਤੇ ਹੈ ਕਿ ਇਹ ਜਿਹੜਾ ਕੋਈ ਨਵੀਂ ਟੈਕਨੋਲੋਜੀ ਲੈ ਕੇ ਆਉਂਦਾ ਜੇ ਮੋਲਟਨ ਫਲੋਰਾਈਡ ਸਾਲਟ ਨੂੰ ਯੂਜ਼ ਕਰਦੇ ਆ ਐਜ਼ ਅ ਕੂਲੈਂਟ, ਠੀਕ ਆ। ਤੇ ਗੂਗਲ ਨੇ ਕਿਹਾ ਕਿ 2030 ਦੇ ਵਿੱਚ ਆਨਲਾਈਨ ਆ ਜਾਏਗਾ, 2035 ਦੇ ਵਿੱਚ ਤਕਰੀਬਨ 500 ਮੈਗਾਵਾਟ ਦੀ એનર્ਜੀ ਜਿਹੜੀ ਉਹ ਗ੍ਰਿਡ ਨੂੰ ਇਹਦੇ ਥਰੂ ਆਪਾਂ ਐਡ ਕਰਾਂਗੇ। ਜਦ ਕਿ ਇਹ ਬਹੁਤ ਕੰਪੈਰੀਟਿਵਲੀ ਅਸੀਂ ਦੇਖਿਆ ਜੇ ਡੇਟਾ ਸੈਂਟਰ ਜਾਂ ਓਵਰਆਲ ਕੰਪਨੀਆਂ ਦੇ ਹਿਸਾਬ ਨਾਲ ਬਹੁਤ ਛੋਟੀ ਆ, ਕਿਉਂਕਿ ਤੁਸੀਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ, ਇੱਕ ਪਲਾਂਟ ਆ ਵੋਕਟਲ ਦੇ ਵਿੱਚ ਜਿਹੜਾ ਕਿ ਆਨਲਾਈਨ ਆਲਰੇਡੀ ਹੈਗਾ, ਉਹ 1.1 ਗੀਗਾਵਾਟ એનર્ਜੀ ਆਲਰੇਡੀ ਪ੍ਰੋਡਿਊਸ ਕਰ ਰਿਹਾ ਹੈ ਨਾ। ਪਰ ਇਹ ਜਿਹੜੇ SMR ਇਹਨਾਂ ਨੂੰ ਕਹਿੰਦੇ ਆ ਸਮਾਲ ਮੋਡੂਲਰ ਰਿਐਕਟਰਸ, ਇਹਦੇ ਕਰਕੇ ਹੁਣ ਐਡਵੋਕੇਟਸ ਕਹਿੰਦੇ ਵੀ ਨਹੀਂ ਵੀ ਇਹਦੀ ਕਾਸਟ ਬਹੁਤ ਘੱਟ ਆ, ਛੋਟਾ ਜਿਹਾ ਤੁਸੀਂ ਰਿਐਕਟਰ ਲੈਣਾ ਜਿੱਥੇ ਮਰਜ਼ੀ ਲਾ ਲਓ, ਇਹਨੂੰ ਕੰਪਲੀਸ਼ਨ ਟਾਈਮ ਬਹੁਤ ਛੋਟਾ ਵਰਸਸ ਤੋਂ ਇੱਕ ਡੈਮ ਲਾਉਣਾ ਹੋਏ ਹੈ ਨਾ, ਡੈਮ ਨੂੰ ਬਹੁਤ ਟਾਈਮ ਲੱਗਦਾ, ਤੇ ਇਹਦੀ ਲੋਕੇਸ਼ਨ ਦੀ ਫਲੈਕਸੀਬਿਲਿਟੀ ਹੈ ਵੀ ਇਹਨੂੰ ਜਿੱਥੇ ਮਰਜ਼ੀ ਰਿਐਕਟਰ ਨੂੰ ਚੱਕ ਕੇ ਲਾ ਦਿੱਤਾ ਜਾਏ, ਭਾਵੇਂ ਤੁਸੀਂ ਮਿਡਲ ਆਫ ਨੋਵੇਅਰ ਡੇਟਾ ਸੈਂਟਰ ਰੱਖ ਲਓ, ਇਹ ਤੁਸੀਂ ਉੱਥੇ ਵੀ ਲਾ ਸਕਦੇ। ਸੋ ਕਾਫੀ ਜਿਹੜੇ ਪ੍ਰੋਮਿਸਿੰਗ ਇਹਦੇ ਸਾਡੇ ਸਾਹਮਣੇ ਚੀਜ਼ਾਂ ਹੈਗੀਆਂ, ਪਰ ਨੈਗੇਟਿਵ ਸਾਈਡ ਕੀ ਆ ਉਹ ਜੇ ਆਪਾਂ ਨੂੰ ਆਮ ਇਹ ਤਾਂ ਸਮੇਂ ਚ ਬਾਅਦ ਚ ਪਤਾ ਲੱਗਣਾ ਹੈ, ਯੂਜ਼ ਤੋਂ ਬਾਅਦ ਹੀ ਨਾਲ ਪਬਲਿਕ ਸਫੀਅਰ ਵਿੱਚ ਸ਼ਾਇਦ ਇੰਨੀ ਰਿਸਰਚ ਨਹੀਂ ਹੈ। ਜੀ ਐਨਵੀਡੀਆ ਜਦੋਂ AI ਦਾ ਹੁਣ ਪਤਾ ਨਹੀਂ ਮੈਨੂੰ ਇਦਾਂ ਕਹਿਣਾ ਚਾਹੀਦਾ ਵੀ AI ਦਾ ਬੂਮ ਸੀਗਾ, ਚੱਲ ਰਿਹਾ ਹੈ ਕਿ ਚੱਲ ਰਿਹਾ ਰਾਈਟ, ਚੱਲਦੇ ਸ਼ੁਰੂਆਤੀ ਦੌਰ 'ਚ ਬਹੁਤ ਜ਼ਿਆਦਾ ਇਹਨਾਂ ਦੇ ਸਟਾਕ ਵੀ ਚੜੇ, ਇਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਚੜਾਈ ਹੋਈ, ਪਰ ਇਹ ਨਾਲ ਦੇ ਨਾਲ ਹੁਣ ਲੂਜ਼ ਵੀ ਜਿਹੜਾ ਉਹ ਕਰੀ ਜਾ ਰਹੇ ਆ ਜਿਹੜੇ AI ਦੇ ਜਿਹੜੇ ਚਿਪ ਮੇਕਰ ਆ। ਰੀਜ਼ਨ ਕੀ ਜਿਹੜਾ ਇਸ ਦੇ ਪਿੱਛੇ ਬਣ ਰਿਹਾ, ਕੰਪੀਟੀਸ਼ਨ ਇਹਨਾਂ ਦਾ ਆ ਰਿਹਾ ਆ ਜਾਂ ਜਿਸ ਰਫਤਾਰ ਦੇ ਨਾਲ AI ਦਾ ਬੂਮ ਵੱਧ ਰਿਹਾ ਆ ਇਹ ਉਹਨੂੰ ਫੋਲੋ ਨਹੀਂ ਕਰ ਪਾ ਰਹੇ? ਵੇਖੋ ਕੰਪੀਟੀਸ਼ਨ ਤਾਂ ਹੋਣਾ ਹੀ ਆ ਨਾ ਜਦੋਂ ਕੋਈ ਚੀਜ਼ ਬਣੇ, ਪਰ ਐਨਵੀਡੀਆ ਅਜੇ ਵੀ ਤੁਸੀਂ ਹੁਣ ਲੇਟੈਸਟ ਆਪਾਂ ਹਿਸਾਬ ਲਾਉਂਦੇ ਆ ਕਿ ਲੇਟੈਸਟ ਜੇ ਅਸੀਂ ਆਪਣੇ ਐਨਾਲਿਸਿਸ ਦੇ ਅਕੋਰਡਿੰਗਲੀ ਵੀ ਦੇਖਿਆ ਜਾਏ ਤੇ ਜਿਹੜੀ AI ਦਾ ਬੂਮ ਆ, ਮੈਂ ਜੇ ਤੁਸੀਂ ਗੱਲ ਕਰੇ AI ਦਾ ਬੂਮ ਸੀ, ਮੈਂ ਕਿਹਾ ਹੈ ਨਾ, ਉਹਦੇ ਵਿੱਚ ਸਹੀ ਆ। ਹਾਂਜੀ ਐਨਵੀਡੀਆ ਸਾਰੇ ਕਹਿੰਦੇ ਜੀ ਬਹੁਤ ਵੱਧ ਗਈ ਨੇ, ਹੋਰ ਨਹੀਂ ਵਧਣਾ ਹੈ ਨਾ, ਪਰ ਅੱਜ ਦੇ ਦਿਨ ਵਿੱਚ ਵੇਖੋ ਤੇ AI ਦੀ ਜਿਹੜੀ ਡਿਮਾਂਡ, ਕਿਉਂਕਿ ਜਿਹੜੇ ਵੱਡੇ ਮਾਈਕਰੋਸਾਫਟ ਹੋ ਗਏ, ਵੱਡੀਆਂ ਕੰਪਨੀਆਂ ਮਾਈਕਰੋਸਾਫਟ, ਮੈਟਾ, ਗੂਗਲ, ਐਮਾਜ਼ਨ, ਉਹ ਐਨਵੀਡੀਆ ਦੇ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਜਿਹਨੂੰ GPU ਵੀ ਕਹਿ ਦਿੰਦੇ ਉਹਨੂੰ ਵੱਡੀ ਗਿਣਤੀ ਵਿੱਚ ਲੈ ਰਹੇ ਆ, ਤੇ ਉਹਦੇ ਕਰਕੇ ਇਹਦਾ ਜਿਹੜਾ ਸਟਾਕ ਆ ਤਾਂ ਜਾਈ ਜਾ ਰਿਹਾ। ਉਹ ਸੁਣਨ ਵਿੱਚ ਆ ਰਿਹਾ ਕਿ ਸ਼ਾਇਦ ਐਪਲ ਨੂੰ ਥੋੜੇ ਸ਼ਾਇਦ ਹਫ਼ਤਿਆਂ ਦੀ ਗੱਲ ਆ, ਜਿਸ ਹਿਸਾਬ ਨਾਲ ਚੱਲਦਾ ਐਪਲ ਨੂੰ ਵੀ ਕ੍ਰਾਸ ਕਰ ਜਾਏਗਾ ਅੱਜ ਦੇ ਸਮੇਂ ਦੇ ਵਿੱਚ। ਰਾਜਕਰਨ ਐਨਵੀਡੀਆ ਜਿਹੜੀ ਆ ਉਹ 3.4 ਟ੍ਰਿਲੀਅਨ ਦੇ ਆਸ-ਪਾਸ ਉਹਦੀ ਜਿਹੜੀ ਹੈਗੀ ਆ, ਮੈਂ ਮਾਰਕੀਟ ਕੈਪ ਆ। ਇਹਨੂੰ ਮੈਂ ਕੰਟੈਕਸਟ ਵਿੱਚ ਦੱਸ ਦਿੰਦਾ ਹਨਾ, ਕਈ ਵਾਰ ਨੰਬਰਸ ਆਪਾਂ ਨੂੰ ਸਮਝ ਨਹੀਂ ਆਉਂਦੇ। ਜਿਹੜੀ ਇੰਡੀਅਨ ਇਕਨੋਮੀ ਆ ਉਹ ਵੀ ਆਲਮੋਸਟ ਇੰਨੀ ਆ ਜਿੰਨੀ ਇਹ ਕੰਪਨੀ ਦੀ ਆ, ਜਿੰਨੀ ਇਕੱਲੀ ਕੰਪਨੀ ਦੀ ਆ, ਸੋ ਪਲੱਸ ਮਾਈਨਸ ਹੋਊਗੀ ਥੋੜੀ ਬਹੁਤੀ। ਅੱਛਾ, ਵੈਸੇ ਹਰਵਿੰਦਰ ਕਿੱਡੀ ਹੈਰਾਨੀ ਵਾਲੀ ਗੱਲ ਆ, ਸਮਾਂ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ ਕੋਈ ਵੀ $1 ਟ੍ਰਿਲੀਅਨ ਕੰਪਨੀ ਨਹੀਂ ਸੀ ਹੁੰਦੀ, ਹੁਣ ਤੁਸੀਂ ਦੇਖੋ ਵੀ ਕਿੰਨੀਆਂ ਹੋ ਗਈਆਂ। ਹਾਂਜੀ, ਉਹਦੇ ਨਾਲ ਮੈਂ ਰਾਜਕਰਨ ਨੇ ਵੀ ਇਹਦੇ ਵਿੱਚ ਇਹ ਚੀਜ਼ ਆਪਣਾ ਸਾਰਿਆਂ ਨੇ ਸੋਚਣ ਵਾਲੀ ਹੈ ਕਿ ਕੰਸੋਲੀਡੇਸ਼ਨ ਆਫ ਵੈਲਥ ਵੀ ਤਾਂ ਬਹੁਤ ਹੈ ਨਾ, ਤੇ ਇਸ ਹਿਸਾਬ ਲਾਓ ਕਿ ਮੈਂ ਮੋਟੇ ਤੌਰ ਦੇ ਉੱਤੇ ਕਹਿ ਦੇਣਾ ਵੀ ਤਕਰੀਬਨ $10 ਟ੍ਰਿਲੀਅਨ ਪਿਛਲੇ ਅਮਰੀਕਨ ਗਵਰਨਮੈਂਟ ਨੇ ਛਾਪਿਆ, ਗਿਵ ਔਰ ਟੇਕ, ਹੈ ਨਾ, ਕੁਝ ਸਾਲਾਂ ਦੇ ਵਿੱਚ ਕੋਵਿਡ ਦੇ ਦੌਰਾਨ ਕਿਤੇ ਨਾ ਕਿਤੇ ਕੰਸੋਲੀਡੇਟ ਹੋਇਆ ਹੀ। ਬਿਲਕੁਲ, ਸੋ ਉਹ ਸਾਰੀ ਚੀਜ਼ਾਂ ਇੱਥੇ ਸਾਡੇ ਸਾਹਮਣੇ ਆ। ਚਲੋ ਇੱਕ ਡਿਫਰੈਂਟ ਟਾਕ ਸ਼ੋ ਆ, ਫਾਈਨੈਂਸ਼ੀਅਲ ਲੋਕ ਇਸ ਨੂੰ ਚੰਗੀ ਤਰ੍ਹਾਂ ਸਮਝਾ ਸਕਣ, ਪਰ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਦੇਖ ਸਕਦੇ ਹਾਂ। ਸੋ AI ਦੇ ਬੂਮ ਦੇ ਵਿੱਚ ਐਨਵੀਡੀਆ ਦੇ ਅਜੇ ਵੀ ਚੜਾਈ ਆ, ਸੋ ਉਹਦੇ ਵਿੱਚ ਜਿਹੜਾ ਹੁਣ ਦਾ ਸਟਾਕ ਆ ਕਾਫੀ ਉੱਪਰ ਜਾ ਰਿਹਾ, ਤਾਂ ਨੂੰ ਲਗਾਤਾਰ ਜਾ ਰਿਹਾ ਵਾ, ਤੇ ਇੱਕ ਸਾਲ ਦੇ ਵਿੱਚ ਆਪਾਂ ਗੱਲ ਕਰੀਏ ਤੇ ਇਹਦਾ 180% ਜਿਹੜਾ ਦਾ ਵਾਧਾ ਹੋਇਆ ਵਾ, ਤੇ ਜੇ 2023 ਦੇ ਹਿਸਾਬ ਨਾਲ ਦੇਖਿਆ ਜਾਏ ਤੇ 9 ਫੋਲਡ ਇਹਦਾ ਇਨਕਰੀਜ਼ ਹੋਇਆ 2023 ਦੀ ਸ਼ੁਰੂਆਤ ਤੋਂ। ਸੋ ਜਿਹੜਾ ਕਿ ਹਿਊਜ ਆ, ਜੇ ਤੁਸੀਂ $1 ਲੱਖ ਉਸ ਟਾਈਮ ਦੇ ਉੱਤੇ ਲਾਇਆ ਹੁੰਦਾ, ਸ਼ਾਇਦ ਚਲੋ ਨਾ ਹੀ ਸੋਚੋ ਕਈ ਆਪਣੇ ਮੈਂ ਬੰਦੇ ਦੇਖੇ ਆਨਲਾਈਨ ਫੋਰਮਸ ਦੇ ਵਿੱਚ ਕਹਿੰਦੇ ਯਾਰ ਵੀ ਮਿਸ ਦਾ ਬੋਟ ਔਨ ਐਨਵੀਡੀਆ। ਮੈਂ ਇਹ ਸਾਲ ਪਹਿਲਾਂ ਦੀ ਗੱਲ ਕਰਦਾ ਤੇ ਮੈਨੂੰ ਇਹ ਲੱਗਦਾ ਸੀ ਵੀ ਸਾਲ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਹੁੰਦਾ ਨਹੀਂ ਆ, ਪਰ ਐਨਵੀਡੀਆ ਤਾਂ ਅਜੇ ਵੀ ਜਾਈ ਜਾਂਦੀ ਹੈ। ਜੀ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। AI ਦੀ ਜਦੋਂ ਦੌੜ ਚੱਲਦੀ ਹੈ, ਓਬਵੀਅਸਲੀ ਹਰ ਇੱਕ ਕੰਪਨੀ ਇੱਕ ਵਧੀਆ ਪ੍ਰੋਡਕਟ, ਵਧੀਆ ਚੀਜ਼ ਜਿਹੜੀ ਉਹ ਪੇਸ਼ ਕਰਨ ਵੱਲ ਨੂੰ ਜਿਹੜੀ ਉਹ ਵੱਧਦੀ ਆ। ਮਾਈਕਰੋਸਾਫਟ ਦੀ ਮਦਦ ਦੇ ਨਾਲ ਓਪਨ AI ਦੀ ਸ਼ੁਰੂਆਤ ਹੁੰਦੀ ਹੈ, ਸੈਮ ਐਲਟਮੈਨ ਦਾ ਆਪਾਂ ਨੂੰ ਪਤਾ ਆ,
ਜੀ AI ਦੇ ਕਈ ਰਿਸਰਚਰ ਜਿਹੜੇ ਆ ਉਹਨਾਂ ਨੂੰ ਹੁਣ ਮਾਈਕਰੋਸਾਫਟ ਨੂੰ ਛੱਡ ਕੇ ਉੱਧਰ ਓਪਨ AI ਵੱਲ ਨੂੰ ਵੀ ਜਿਹੜੇ ਉਹ ਚੱਲ ਰਹੇ ਹੈਗੇ ਆ, ਜਾ ਰਹੇ ਆ। ਇਹ ਵੀ ਕਿਤੇ ਨਾ ਕਿਤੇ ਹਰਵਿੰਦਰ ਜਿਹੜੀ ਆ ਉਹ ਛਾਲਾਂ ਜਿਹੜੀਆਂ ਉਹ ਵੱਜਦੀਆਂ ਰਹਿਣੀਆਂ ਹੁਣ ਆਪਣੇ ਆਉਂਦੇ ਸਮੇਂ ਦੇ ਵਿੱਚ ਦੇਖਦੇ ਰਵਾਂਗੇ। ਨੈਚੁਰਲੀ ਆ ਤੁਸੀਂ ਇੱਕ AI ਡੇਟਾ ਐਨਾਲਿਸਟ ਆ ਨਾ, ਉਹਦੀ ਜੌਬ ਪ੍ਰੋਫਾਈਲ ਦੇਖੋ, ਜਿਹੜੇ ਵਧੀਆ ਐਕਸਪੀਰੀਅੰਸ AI ਡੇਟਾ ਐਨਾਲਿਸਟ ਆ ਜਾਂ AI ਫੀਲਡ ਵਿੱਚ ਵਰਕ ਕਰਦੇ ਆ, ਉਹਨਾਂ ਦੀ ਤਨਖਾਹਾਂ ਜਿਹੜੀਆਂ ਮਿਲੀਅਨ ਡਾਲਰ ਤੱਕ। ਸੋ ਆਫ ਕੋਰਸ ਅਜੇ ਉਸ ਫੀਲਡ ਦੇ ਉਨੇ ਲੋਕ ਨਹੀਂ ਹੈਗੇ ਜਿੰਨੇ ਚਾਹੀਦੇ, ਕਿਉਂਕਿ ਹਰ ਇੱਕ ਤੁਸੀਂ ਕੋਈ ਪ੍ਰੋਡਕਟ ਦੇਖ ਲਓ ਉਹਦੇ ਵਿੱਚ AI ਦਾ ਕਿਸੇ ਨਾ ਕਿਸੇ ਭਾਵੇਂ ਨਹੀਂ ਕੋਈ ਡਾਇਰੈਕਟ ਇੰਟਰਫੇਸ, ਪਰ ਉਹਦੀ ਡਿਵੈਲਪਮੈਂਟ ਦੇ ਵਿੱਚ AI ਦੀ ਵਰਤੋਂ ਹੋ ਰਹੀ ਹੈ। ਸੋ ਉਹਦੇ ਕਰਕੇ ਜਿਹੜੀ AI ਦੀ ਜਿਹੜੀ ਅੱਜ ਟਾਈਮ ਦੇ ਵਿੱਚ ਡਿਮਾਂਡ ਆ ਬਹੁਤ ਹਾਈ ਆ, ਤੇ ਉਹਦੇ ਕਰਕੇ ਜਿਹੜੀ ਗੱਲ ਕੀਤੀ ਛਾਲਾਂ ਜਿਹੜੀ ਵੱਜਦੀਆਂ ਰਹਿਣੀਆਂ। ਆਪਾਂ ਬਾਕੀ AI ਦੇ ਨਾਲ ਸੈਮ ਐਲਟਮੈਨ ਦੇ ਨਾਲ ਰਿਲੇਟਡ ਆਪਾਂ ਗੱਲਾਂ ਬਾਤਾਂ ਪਿਛਲੇ ਟਾਕ ਸ਼ੋ ਵਿੱਚ ਪਿਛਲੇ ਹਫ਼ਤੇ ਕੀਤੀਆਂ ਸੀ ਕਿ ਕਿੱਦਾਂ ਇੱਕ ਨਾਨ ਪ੍ਰੋਫਿਟ ਤੋਂ ਫॉर ਪ੍ਰੋਫਿਟ ਕੰਪਨੀ ਬਣੀ ਤੇ ਉਹਦੇ ਕੀ ਇੰਪੈਕਟ, ਉਹਦੇ ਕੀ ਨਤੀਜੇ ਆ, ਇੰਪੈਕਟ ਉਹਦੇ ਕੀ ਬਣੇ ਆ, ਤੇ ਕਿੱਦਾਂ ਉਹਦੀ ਟੀਮ ਦੇ ਮੈਂਬਰ ਜਿਹੜੇ ਉਹ ਕੇ ਬਾਰ-ਬਾਰ ਬੋਰਡ ਦੇ ਵਿੱਚੋਂ ਜਾ ਰਹੇ ਆ। ਜਾਂ ਸਭ ਕੁਝ ਹੋਇਆ, ਮੀਰਾ ਮਰਾਠੀ ਨੇ ਪਿਛਲੇ ਹਫ਼ਤੇ ਸ਼ਾਇਦ ਉਹਨਾਂ ਆਪਣੀ ਕੰਪਨੀ ਛੱਡੀ ਹੈ। ਸੋ ਕਾਫੀ ਕੁਝ ਜਿਹੜੇ ਇਸ ਲੈਂਡਸਕੇਪ ਦੇ ਵਿੱਚ ਬਦਲ ਰਿਹਾ ਵਾ, ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਦਲਦਾ ਹੀ ਰਹਿਣਾ। ਨਤੀਜਾ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਹੈ .com ਦੇ ਵਿੱਚ 2000 ਸ਼ੁਰੂ ਦੇ ਵਿੱਚ .com ਵੈਬਸਾਈਟ ਬੇਸਡ ਰੈਵੋਲੂਸ਼ਨ ਕਹਿ ਲਓ ਆਇਆ। ਉਸ ਤੋਂ ਬਾਅਦ ਨੈਟਵਰਕ ਬੇਸਡ 4G 5G ਆਇਆ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ AI ਦਾ ਜਿਹੜਾ ਆਹ ਡੈਕੇਡ ਦਾ ਬੂਮ ਆ ਇਹ ਹੈਗਾ ਵਾ। AI ਦੇ ਨਾਲ ਆਟੋਮੇਸ਼ਨ ਜਿਹੜੀ ਆ, ਰੋਬੋਟਿਕ ਆਟੋਮੇਸ਼ਨ, ਤੇ ਇਹਦਾ ਜਿਹੜਾ ਸੁਮੇਲ ਆ ਰਾਜਕਰਨ ਇਹ ਬਹੁਤ ਚੇਂਜਸ ਅੱਗੇ ਤੱਕ ਜਾਊਗਾ। ਬਿਲਕੁਲ, ਤੇ ਇਹ ਆਪਾਂ ਸਾਰਿਆਂ ਨੂੰ ਆਪਾਂ ਨੂੰ ਦੇਖਣ ਦੀ ਲੋੜ ਆ। ਤੇ ਮੈਨੂੰ ਲੱਗਦਾ ਆਪਣਾ ਜਿਹੜਾ ਸਮਾਂ ਹੋ ਗਿਆ, ਇੱਕ ਗੱਲਬਾਤ ਆਪਾਂ ਹੋਰ ਸ਼ਾਇਦ ਕਰ ਲਈਏ ਜੇ ਹਾਂਜੀ। ਇਹਦੇ ਵਿੱਚ ਉਹ ਗੱਲ ਕਰਨ ਤੋਂ ਪਹਿਲਾਂ ਇੱਕ ਮੈਂ ਚੀਜ਼ ਇੱਥੇ ਟੇਕ ਅ ਸਟੈਪ ਬੈਕ, ਫਿਊਚਰ ਦੀ ਆਪਾਂ ਗੱਲ ਕਰ ਰਹੇ ਹਾਂ। ਪ੍ਰੈਜ਼ੈਂਟ ਦੇ ਵਿੱਚ ਹੁਣ ਆਪਾਂ ਕੀ ਕਰਨਾ ਆ? ਜਿਹੜੇ ਨਿਆਣੇ ਪੜ੍ਹ ਰਹੇ ਆ ਜਾਂ ਜਿਹੜੇ ਅਜੇ AI ਦੇ ਨਾਲ ਆਪਣੇ ਆਪ ਨੂੰ ਲੈਸ ਨਹੀਂ ਕਰ ਰਹੇ, ਕੋਈ ਕੋਰਸਿਸ, ਕੋਈ ਟੈਕਨੋਲੋਜੀ ਦੇ ਬਾਰੇ ਹੋਰ ਸਮਝ, ਹੋਰ ਪਕੜ ਕਰਨ ਦੇ ਲਈ, ਜਾਂ ਇਹਦੇ ਵਿੱਚ ਕੁਝ ਅਜਿਹੀਆਂ ਟ੍ਰੇਨਿੰਗਸ ਹੋਣ ਜਿਹਦੇ ਨਾਲ ਇੱਕ ਆਪਣੇ ਲਈ ਕਰੀਅਰ ਜਿਹੜਾ ਆ ਉਹ ਦਰਵਾਜ਼ੇ ਉਸ ਤੇ ਖੋਲ੍ਹਦੇ ਹੋਣ, ਕੀ ਕੀਤਾ ਜਾ ਸਕਦਾ? ਰਾਜਕਰਨ, ਮੈਂ ਨਾ ਬਾਰ-ਬਾਰ ਉਹੀ ਗੱਲ ਕਰਦਾ ਕਿ ਇਕੱਲੀ ਨਵੇਂ ਬੱਚਿਆਂ ਦੀ ਹੀ ਗੱਲ ਨਹੀਂ ਆ। ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਜਿਹੜੇ ਪੁਰਾਣੇ ਹੀ ਆ ਬੰਦੇ, ਹੁਣ ਆਪਣੇ ਨਾ ਮੈਨੂੰ ਲੱਗਦਾ ਬੰਦੇ ਕਾਫੀ ਟੈਕਸੀ ਇੰਡਸਟਰੀ ਵਿੱਚ ਵੀ ਆ ਚਲਾਉਂਦੇ ਆ, ਹੋਰ ਹੈਗੇ ਆ। ਤਾਂ ਆਪਾਂ ਨਿਊਜ਼ ਪਹਿਲਾਂ ਸ਼ੇਅਰ ਕਰ ਦਿੱਤੀ ਕਿ ਉਹਨੂੰ ਕਿੱਦਾਂ ਇੰਪੈਕਟ। ਤੇ ਇਹ ਨਹੀਂ ਹੁੰਦਾ ਵੀ ਰਾਤੋਂ ਰਾਤ ਹੀ ਸਭ ਕੁਝ ਚੇਂਜ ਹੋ ਜਾਏ, ਹੌਲੀ ਹੌਲੀ ਸ਼ੁਰੂ ਹੁੰਦਾ 1, 2, 3%, 5%, 10%, ਹੈ ਨਾ, ਹੌਲੀ ਹੌਲੀ ਉਹ ਇੰਡਸਟਰੀ ਕੈਨਬਲਾਈਜ਼ ਹੋ ਜਾਂਦੀ ਹੈ। ਸੋ ਉਹਦੇ ਵਾਸਤੇ ਆਪਣਾ ਬੰਨ ਨੂੰ ਬੰਨਣਾ ਜ਼ਰੂਰੀ ਆ। ਉਸ ਤੋਂ ਬਾਅਦ ਮੈਂ ਤੈਨੂੰ ਸਟੈਨਫੋਰਡ ਦਾ ਡੇਟਾ ਦੱਸਿਆ ਸੀ, ਮੈਂ ਸਟੈਨਫੋਰਡ ਪੜ੍ਹਨ ਗਿਆ ਸੀ, ਤੇ ਉੱਥੇ ਜਦੋਂ AI ਟਰੱਕਿੰਗ ਦੇ ਨਾਲ ਰਿਲੇਟਡ ਸੀ, ਉਹਨਾਂ ਦਾ 2027 ਦਾ ਟਾਰਗੇਟ ਆ ਵੀ ਲੈਬ ਦੇ ਵਿੱਚ ਜਿਹੜਾ ਪ੍ਰੂਫ ਆਫ ਕਨਸੈਪਟ ਉਹ ਖਤਮ ਹੋ ਜਾਏਗਾ। ਚਲੋ ਅੱਜ ਵੀ ਮਾਰਕੀਟ ਦੇ ਵਿੱਚ ਚੱਲਦੇ ਆ, ਟਰੱਕ ਬਹੁਤ ਘੱਟ ਗਿਣਤੀ ਵਿੱਚ NPI ਫੇਜ਼ ਵਿੱਚ। ਤੇ 2027 ਤੋਂ ਸਾਨੂੰ ਇਹਦੇ ਵਿਜ਼ੀਬਲ ਸਿੰਪਟਮ ਜਿਹੜੇ ਦੇਖਣੇ ਸ਼ੁਰੂ ਹੋ ਜਾਣਗੇ। ਉਹ ਤੇ ਆ ਗਈ ਗੱਲ ਯੂਜ਼ਰਸ ਦੀ, ਯੂਜ਼ਰ ਆਪਣੇ ਆਪ ਨੂੰ ਕਿੱਦਾਂ ਰੈਡੀ ਕਰਨ। ਪਰ ਜਿਹੜਾ ਅਗਲਾ ਫਿਊਚਰ ਹੈ, ਦੇਖੋ ਸਾਡੇ ਕੋਲ ਐਜ਼ ਅ ਕਮਿਊਨਿਟੀ ਪੰਜਾਬੀਆਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਮਹਾਰਾਜ ਦੀ ਕਮੀ ਕਰਕੇ ਇੰਨੀ ਕੋ ਪੈਸੇ ਦੀ ਕਮੀ ਨਹੀਂ, ਵਧੀਆ ਰੋਟੀ ਖਾਣੀ ਹੈ ਤਾਂ ਅੱਜ ਦੇ ਦਿਨ ਵਿੱਚ ਖਾਂਦੇ ਆ ਨਾ। ਫਿਊਚਰ ਦੇ ਵਿੱਚ ਜਿਹੜੀ ਚੀਜ਼ ਬਣ ਰਹੀ ਆ ਕਿ ਉਹਨੂੰ ਸਾਨੂੰ ਇੰਪੈਕਟ ਕਰੂਗੀ, ਤੇ ਸਾਡੇ ਸੋਰਸਿਸ ਆਫ ਇਨਕਮ ਨੂੰ ਵੀ ਉਹਨੇ ਇੰਪੈਕਟ ਕਰਨਾ। ਸੋ ਬੀ ਅ ਡਿਵੈਲਪਰ, ਹੈ ਨਾ। ਜਿਹੜੇ ਨਵੇਂ ਬੱਚੇ ਆ ਰਹੇ ਆ ਉਹ AI ਫੀਲਡ ਨੂੰ ਸਮਝਣ, ਤੇ ਜ਼ਰੂਰੀ ਨਹੀਂ ਹੁੰਦਾ ਕਿ AI ਫੀਲਡ ਤੇ ਤੁਸੀਂ ਸੌਫਟਵੇਅਰ ਡਿਵੈਲਪਰ ਹੀ ਬਣਨਾ। ਜਿਹੜਾ ਵੀ ਤੁਹਾਡਾ ਫੀਲਡ ਹੈ ਜਿਹਨੂੰ ਤੁਸੀਂ ਜਾਣਦੇ ਹੋ, ਉਹਦੇ ਵਿੱਚ AI ਦੇ ਕਿੰਨੇ ਟੂਲਸ ਜਿਹਦੇ ਨਾਲ ਤੁਸੀਂ, ਹੈ ਨਾ, AI ਬੇਸਡ ਤੁਹਾਡੇ ਅਸੀਂ ਵੀਡੀਓ ਐਡੀਟਿੰਗ ਦੇ ਟੂਲ ਤੱਕ ਦੀ ਆਪਾਂ ਇਹਦੇ ਵਿੱਚ ਗੱਲ ਕੀਤੀ, ਹੈ ਨਾ। ਉਸ ਤੋਂ ਬਾਅਦ ਕਈ ਤਰ੍ਹਾਂ ਦੀ ਰੀਅਲ ਐਸਟੇਟ ਵਿੱਚ AI ਦੇ ਟੂਲਸ ਆਪਾਂ ਕੋਲ ਆਲਰੇਡੀ ਅਵੇਲੇਬਲ ਆ। ਪ੍ਰੋਗਰਾਮ ਮੈਨੇਜਮੈਂਟ ਵਿੱਚ AI ਦੇ ਟੂਲਸ ਅਵੇਲੇਬਲ ਆ। ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦੇ ਵਿੱਚ, ਰੋਬੋਟਿਕਸ ਦੇ ਵਿੱਚ, ਹੈ ਨਾ। ਸੋ ਕਹਿਣ ਦਾ ਮਤਲਬ ਵੀ ਕੋਈ ਨਾ ਕੋਈ ਫੀਲਡ, ਜਿਹੜਾ ਵੀ, ਮੈਂ ਨਹੀਂ ਕਹਿੰਦਾ ਜਿੱਦਾਂ ਕਿ ਤੁਸੀਂ ਟੈਕ ਫੀਲਡ ਦੇ ਵਿੱਚ ਹੀ ਜਾਣਾ, ਪਰ ਜਿਹੜਾ ਵੀ ਫੀਲਡ ਵਿੱਚ ਵੇਖਣਾ ਉਹਦੇ ਵਿੱਚ ਆਨਲਾਈਨ ਤੁਸੀਂ ਗੂਗਲ ਦੇ ਰਾਹੀਂ, YouTube ਦੇ ਰਾਹੀਂ, ਜਿਹੜੇ ਆਲਰੇਡੀ ਆਪਣਾ ਫੋਨਾਂ ਦੇ ਉੱਤੇ ਟੂਲਸ ਅਵੇਲੇਬਲ, ਉਹਨਾਂ ਦੇ ਰਿਸਰਚ ਕਰਕੇ ਦੇਖੋ ਕੀ ਕੁਛ ਤੁਹਾਡੇ ਫੀਲਡ ਵਿੱਚ ਹੈਗਾ, ਤੇ ਉਹਨੂੰ ਤੁਸੀਂ ਕਿੱਦਾਂ ਯੂਜ਼ ਕਰਕੇ ਕੰਪੀਟੀਸ਼ਨ ਤੋਂ ਅੱਗੇ ਰਹਿ ਸਕਦੇ। ਜੀ ਜੀ। ਜਿਹੜੀ ਕਮਲਾ ਹੈਰਿਸ ਇਸ ਟਾਈਮ ਜਿਹੜੇ ਕੈਂਡੀਡੇਟ ਆ ਵਾਈਸ ਪ੍ਰੈਜ਼ੀਡੈਂਟ ਮੌਜੂਦਾ ਤੌਰ ਤੇ,
ਤੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਟਰੰਪ ਹੋਣਾ ਦੇ ਨਾਲ ਪੇਚਾ ਆ ਉਹਨਾਂ ਦਾ ਇਸ ਟਾਈਮ ਚੱਲ ਰਿਹਾ। ਥੋੜੇ ਦਿਨ ਰਹਿ ਗਏ ਇਲੈਕਸ਼ਨਸ ਨੂੰ, ਤੇ ਇਸੇ ਬਹਾਨੇ ਸੈਗਵੇ ਕਰਦੇ ਹੋਏ ਕਹੀਏ ਵੀ ਜਿਹੜੇ ਭਾਈ US ਸਿਟੀਜ਼ਨ ਆ 18 ਤੋਂ ਉੱਤੇ ਆ, ਜੇ ਵੋਟ ਨਹੀਂ ਪਾਈ, ਵੋਟ ਆਪਣੀ ਰਜਿਸਟਰ ਕਰੋ ਤੇ ਵੋਟ ਜ਼ਰੂਰ ਪਾਇਓ ਆਪਣੇ ਪਸੰਦੀਦਾ ਕੈਂਡੀਡੇਟ ਨੂੰ। ਇਹਨਾਂ ਨੇ ਇੱਕ ਜਿਹੜੀ ਗੱਲ ਆਖੀ, ਜੇ ਆਪਾਂ ਉਸ ਤੇ ਗੱਲ ਕਰੀਏ ਵੀ 1 ਮਿਲੀਅਨ ਫੋਰਗਿਵੇਬਲ ਲੋਨਸ ਜਿਹੜੇ ਆ ਉਹ ਬਲੈਕ ਐਂਟਰਪ੍ਰੈਨਿਓਰਸ ਉਹਨਾਂ ਨੂੰ ਦੇਣੇ ਆ। ਟਰੰਪ ਹੁਣੇ ਵੀ ਆਪਣੀ ਇਕਨੋਮਿਕ ਏਜੰਡਾ ਜਿਹੜਾ ਉਹ ਲੈ ਕੇ ਜਿਹੜਾ ਉਹ ਆ ਰਹੇ ਆ। ਹਾਂਜੀ, ਸੋ ਬਲੈਕ ਕਮਿਊਨਿਟੀ ਕਾਫੀ ਡਿਸੀਸਿਵ ਆ, ਖਾਸ ਤੌਰ ਦੇ ਉੱਤੇ ਜਿਹੜੀਆਂ ਸਵਿੰਗ ਸਟੇਟਸ ਆ ਸਾਨੂੰ ਪਤਾ। ਪਿਛਲੇ ਵਾਰ ਇਹ ਦੇਖਣ ਨੂੰ ਮਿਲਿਆ ਸੀ ਕਿ 2016 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਬਲੈਕ ਕਮਿਊਨਿਟੀ ਆ ਉਹਨੇ ਟਰੰਪ ਦੇ ਵੱਲ ਕੁਛ ਉਹਦਾ ਝੁਕਾਅ ਟਰੰਪ ਵੱਲ ਹੈਗਾ ਸੀ। ਇਸ ਵਾਰ ਵੀ ਤੁਸੀਂ ਦੇਖੋਗੇ ਤੇ ਜਿਹੜੀ ਬਲੈਕ ਕਮਿਊਨਿਟੀ ਆ ਇਹਦੇ ਖਿਲਾਫ ਕੋਈ ਟਰੰਪ ਦੇ ਜਿੱਦਾਂ ਪਹਿਲਾਂ ਗੱਲਾਂ ਬਾਤਾਂ ਆਉਂਦੀਆਂ ਉਸ ਹਿਸਾਬ ਨਾਲ ਆਈਆਂ ਨਹੀਂ ਕੋਈ ਬਾਹਰ। ਸੋ ਬੇਸਿਕਲੀ ਵੂ ਕਰ ਰਹੇ ਆ, ਤੇ ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਟਰੰਪ ਦੀ ਟੀਮ ਆ ਉਹਨੇ ਬਲੈਕ ਕਮਿਊਨਿਟੀ ਵਿੱਚ ਇਨਵੋਟਸ ਕੀਤੀਆਂ ਜਿਹੜੀ ਕਿ ਟ੍ਰੈਡੀਸ਼ਨਲੀ ਡੈਮੋਕ੍ਰੈਟ ਦੀ ਮਿਲ ਜਾਂਦੀ ਸੀ। ਸੋ ਉਹਦੇ ਵਿੱਚ ਚਲੋ ਆਪਣਾ ਟਾਕ ਸ਼ੋ ਟੈਕ ਦੀ ਆਪਾਂ ਗੱਲ ਕਰਦੇ ਹਾਂ। ਸੋ ਉਹਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਬਲੈਕ ਕਮਿਊਨਿਟੀ ਵਿੱਚ ਦੇਖਣ ਨੂੰ ਇੱਕ ਵੱਡੀ ਸਮੱਸਿਆ ਹੈਗੀ ਆ ਕਿ ਜਿਹੜੀ ਅਨਇੰਪਲੋਇਮੈਂਟ ਜਾਂ ਟੈਕ ਫੀਲਡ ਦੇ ਵਿੱਚ ਉਹ ਪਿੱਛੇ ਆ। 10-12% ਗਿਣਤੀ ਹੋਣ ਦੇ ਬਾਵਜੂਦ ਅਮਰੀਕਨ ਸਿਸਟਮ ਦੇ ਵਿੱਚ ਉਹਨਾਂ ਦੀ ਜਿਹੜੀ ਟੈਕ ਦੇ ਵਿੱਚ ਪ੍ਰੈਜ਼ੈਂਸ ਆਲਮੋਸਟ ਨਾ ਮਾਤਰ ਆ, ਮੇਬੀ 1% ਹੋਏ ਜਾਂ ਸ਼ਾਇਦ ਦੇ ਆਸ-ਪਾਸ ਹੋਵੇ। ਸੋ ਉਹਦੇ ਕਰਕੇ ਕਈ ਤਰ੍ਹਾਂ ਦੇ ਇਨੀਸ਼ੀਏਟਿਵ ਸਾਹਮਣੇ ਆਏ ਹਨ। DEI ਆਇਆ, ਡਾਇਵਰਸਿਟੀ ਐਕੁਇਟੀ ਇਨਕਲੂਜਨ ਦਾ, ਉਹ ਤਕਰੀਬਨ 10 ਸਾਲ ਚੱਲਿਆ ਜਿਹੜਾ ਕਿ ਹੁਣ ਆਲਮੋਸਟ ਡੈਡ ਹੀ ਹੋਣ ਵਾਲਾ। ਸੋ ਉਹਦੇ ਕਰਕੇ ਜਿਹੜੀ ਆ ਹੁਣ ਕਿਉਂਕਿ ਇਲੈਕਸ਼ਨ ਸਿਰ ਦੇ ਉੱਤੇ ਆ ਤੇ ਹੈਰਿਸ ਜਿਹੜੀ ਕਮਲਾ ਹੈਰਿਸ ਆ ਉਹਨਾਂ ਪ੍ਰਪੋਜ਼ ਕੀਤੇ 1 ਮਿਲੀਅਨ ਫੋਰਗਿਵੇਬਲ ਲੋਨਸ $20,000 ਤੱਕ ਬਲੈਕ ਐਂਟਰਪ੍ਰੈਨਿਓਰਸ ਦੇ ਲਈ। ਜੇ ਤੁਸੀਂ ਕੋਈ ਐਂਟਰਪ੍ਰੈਨਿਓਰਸ਼ਿਪ ਕਰਨੀ ਆ, ਭਾਵੇਂ ਉਹ ਟੈਕ ਦੀ ਹੋਵੇ ਭਾਵੇਂ ਉਹ ਹੋਰ ਕੋਈ ਹੋਵੇ, ਪਰ 20,000 ਤੱਕ ਦੇ ਫੋਰਗਿਵੇਬਲ ਲੋਨਸ ਜਿਹੜੇ ਬਲੈਕ ਕਮਿਊਨਿਟੀ ਨੂੰ ਦਿੱਤੇ ਜਾਣਗੇ। ਸੋ ਨਾਲ ਦੇ ਨਾਲ ਉਹਨਾਂ ਕ੍ਰਿਪਟੋ ਪਲਾਨਸ ਵੀ ਲੈ ਕੇ ਆਉਂਦਾ ਕੀਤਾ ਕਿ ਜਿਹੜੇ ਉਹ ਕਹਿੰਦੇ ਕੋਈ ਮੇਕ ਸ਼ੋਰ ਕਰਨਗੇ ਕਿ ਜਿਹੜੇ ਓਨਰਸ ਤੇ ਇਨਵੈਸਟਰਸ ਹੈਗੇ ਡਿਜੀਟਲ ਐਸੈਟਸ ਤੇ ਨਾ ਬਿਟਕੋਇਨ ਆਦਿ, ਤੇ ਉਹਨਾਂ ਨੂੰ ਜਿਹੜਾ ਰੈਗੂਲੇਟਰੀ ਫਰੇਮਵਰਕ ਇਦਾਂ ਦਾ ਬਣਾਇਆ ਜਾਊਗਾ ਕਿ ਜਿਹੜੇ ਬਲੈਕ ਮੈਨ ਆ ਖਾਸ ਤੌਰ ਦੇ ਉੱਤੇ ਤੇ ਉਹ ਤੇ ਆਫ ਕੋਰਸ ਬਾਕੀ ਵੀ ਉਹ ਮਾਰਕੀਟ ਦੇ ਵਿੱਚ ਪ੍ਰੋਟੈਕਟ ਹੋਣਗੇ। ਸੋ ਗਲਤ ਰੈਗੂਲੇਟਰੀ ਫਰੇਮਵਰਕ ਵੀ ਹੋਈ, ਪਰ ਉਹਦੇ ਵਿੱਚ ਜਿਹੜੀ ਕਮਲਾ ਹੈਰਿਸ ਦੀ ਵੱਧ ਤੋਂ ਵੱਧ ਪੁੱਛ ਆ ਕਿ ਜਿਹੜੇ ਬਲੈਕ ਕਮਿਊਨਿਟੀ ਆ ਉਹ ਐਂਟਰਪ੍ਰੈਨਿਓਰਸ਼ਿਪ, ਟੈਕ, ਕ੍ਰਿਪਟੋ ਵਗੈਰਾ ਫੀਲਡ ਦੇ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਹੋਵੇ ਤਾਂ ਕਿ ਉਸ ਕਮਿਊਨਿਟੀ ਨੂੰ ਅਸੀਂ ਉਹ ਤਾਂ ਚੱਕ ਸਕਣ। ਪਤਾ ਨਹੀਂ ਉਹ ਬਾਈ ਉਹਨਾਂ ਦੇ ਹਾਰਟ ਐਂਡ ਮਾਈਂਡ ਉਹਨਾਂ ਦੇ ਦਿਮਾਗ 'ਚ ਗੱਲ ਆਈ ਹੈ ਕਿ ਜੇ ਇਲੈਕਸ਼ਨ ਨੂੰ ਦੇਖ ਕੇ ਇਹ ਆਉਣ ਵਾਲਾ ਟਾਈਮ ਦੱਸੂਗਾ, ਤੇ ਜੇ ਫੋਰਗਿਵੇਬਲ ਲੋਨਸ ਜਿਹੜੇ ਉਹ ਲੈ ਕੇ ਆਉਂਦੇ ਆ ਜਾਂ ਨਹੀਂ ਆਉਂਦੇ ਇਹ ਵੀ ਆਉਣ ਵਾਲਾ ਟਾਈਮ ਦੱਸੂਗਾ। ਪਰ ਹਾਲ ਦੀ ਘੜੀ ਜਿਹੜੀ ਉਹਨਾਂ ਗੱਲਾਂ ਬਾਤਾਂ ਬਲੈਕ ਕਮਿਊਨਿਟੀ ਨੂੰ ਗਰੋ ਕਰਨ ਦੇ ਲਈ ਕੀਤੀਆਂ, ਤੇ ਉਹਦੇ ਵਿੱਚ ਇਹ ਚੀਜ਼ ਆ ਕਿ ਜਿਹੜੀ ਸਾਰਾ ਟੈਕ ਦਾ ਫਰੇਮਵਰਕ ਅਸੀਂ ਦੱਸਿਆ .com ਦਾ ਹੋਇਆ, ਉਸ ਤੋਂ ਬਾਅਦ ਨੈਟਵਰਕ ਬੇਸ ਦਾ ਹੋਇਆ, ਅੱਜ ਦੇ ਸਮੇਂ AI ਦਾ ਹੋਇਆ, ਇਹ ਸਾਰੀ ਕਮਿਊਨਿਟੀ ਦੇ ਵਿੱਚ ਜਿਹੜੀ ਬਲੈਕ ਕਮਿਊਨਿਟੀ ਆ ਉਹਦੀ ਪਾਰਟਿਸਿਪੇਸ਼ਨ ਉਸ ਹਿਸਾਬ ਦੇ ਨਾਲ ਲਈ। ਤੂੰ ਕਿੰਨੇ ਦੇਖੀਏ ਲੀਡਰਸ ਹੈ ਨਾ, ਸ਼ਾਇਦ ਦੋ ਜਾਂ 3 ਲੀਡਰ ਮੈਂ ਤਾਂ ਦੇਖੇ ਹੋਣਗੇ ਜਿਹੜੇ ਬਲੈਕ ਹੋਣਗੇ ਤੇ AI ਦੇ ਵਿੱਚ ਚੰਗੇ ਤਗੜੇ ਸਪੋਕਸਮੈਨ ਹੋਣਗੇ ਹੈ ਨਾ। ਉੱਥੋਂ ਲੈਦਾ ਤਾਂ ਕੋਈ ਏਡਾ ਹੈ ਨਹੀਂ ਆ, ਪਰ ਜਿਹੜੀ ਬਲੈਕ ਕਮਿਊਨਿਟੀ ਆ ਤੇ ਲੀਡਰਸ ਆ ਉਹਨਾਂ ਦਾ ਧਿਆਨ ਇਸ ਪਾਸੇ ਨੂੰ ਹੈਗਾ ਕਿ ਜਿਹੜੀ ਇਸ ਕਮਿਊਨਿਟੀ ਸਾਡੀ ਜਿਹੜੀ ਉਹਨਾਂ ਦੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਗਾਹ ਕੀਤਾ। ਜਿੱਦਾਂ ਸਾਡੀ ਆਪਾਂ ਕੋਸ਼ਿਸ਼ ਕਰਦੇ ਆ ਨਾ ਕਿ ਪੰਜਾਬੀ ਜਿਹੜੇ ਲੋਕ ਹੈਗੇ ਆ ਜਾਂ ਪੰਜਾਬ ਦੇ ਸਮਝਣ ਵਾਲੇ ਜਿਹੜੇ ਲੋਕ ਆ ਅਸੀਂ ਵੀ ਟੈਕ ਫੀਲਡ ਦੇ ਵਿੱਚ ਵੱਧ ਤੋਂ ਵੱਧ ਸਾਡੀ ਸ਼ਮੂਲੀਅਤ ਹੋਵੇ, ਤੇ ਜਿਹੜੇ ਇਸ ਅੱਜ ਦੇ ਸਮੇਂ ਟੈਕਨੋਲੋਜੀ ਬਣ ਰਹੀ ਆ ਇਹਦੇ ਅਸੀਂ ਟੈਕਨੋਲੋਜੀ ਕ੍ਰੀਏਟਰ ਹੋਈਏ ਤੇ ਤਾਂ ਹੀ ਅਸੀਂ ਨੀਤੀ ਵਿੱਚ ਵੀ ਤਾਂ ਹੀ ਜਾ ਸਕਾਂਗੇ। ਜੀ ਸਮਾਂ ਸਮਾਪਤ ਹੈ ਜੀ ਅੱਜ ਦੇ ਪ੍ਰੋਗਰਾਮ ਦਾ। ਹਰਵਿੰਦਰ ਸਿੰਘ ਅੰਗ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਮਿਲਦੇ ਆਪਾਂ ਫਿਰ ਅਗਲੀ ਵਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।